ਚਾਹੇ ਸਾਰਾ ਅਕਾਲੀ ਦਲ ਦਾ ਬੇੜਾ ਗਰਕ ਹੋ ਜੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡਣੀ। ਜੇ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਤਿਆਗਤੀ, ਫਿਰ ਸ਼੍ਰੋਮਣੀ ਕਮੇਟੀ ਵਿੱਚੋਂ ਵੀ ਖਾਰਜ। ਤੇ ਇਹ ਗੱਲ ਕੱਲੀ ਸ਼੍ਰੋਮਣੀ ਕਮੇਟੀ ਤੱਕ ਨਹੀਂ, ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਉਣ ਦਾ, ਹਟਾਉਣ ਦਾ, ਅਗਲੀ ਗੱਲ ਵੀ ਆਪਾਂ ਕਹੀ ਲਈਏ ਕਿ ਮਨਮਰਜ਼ੀ ਦੇ ਫੈਸਲੇ ਕਰਾਉਣ ਦਾ ਵੀ ਹੱਕ ਜਿਹੜਾ ਉਹ ਵੀ ਫਿਰ ਖਤਮ ਹੋ ਜਾਣਾ। ਜਿਹਨੇ ਜਾਣਾ ਜਾਓ, ਜਿਹਨੇ ਨਹੀਂ ਰਹਿਣਾ ਨਾਲ ਨਾ ਰਹੋ, ਬਾਗੀ ਬਣ ਜਾਓ ਚਾਹੇ ਸਮਰਥਕ ਬਣ ਜਾਓ, ਆਪਾਂ ਤਾਂ ਜੀ ਅਕਾਲੀ ਦਲ ਦੀ ਪ੍ਰਧਾਨਗੀ ਤਿਆਗਣੀ ਨਹੀਂ। ਜਿਹੜੇ ਲੋਕ ਬਾਗੀ ਬਣ ਕੇ ਅੱਜ ਪੰਥਕ ਪਿੜ ਦੇ ਵਿੱਚ ਲੋਕਾਂ ਤੋਂ ਹਮਾਇਤ ਭਾਲਦੇ ਫਿਰਦੇ ਆ, ਆਮ ਸੰਗਤ ਨੂੰ ਉਹਨਾਂ ਬਾਰੇ ਵੀ ਕੋਈ ਭੁਲੇਖਾ ਨਹੀਂ ਕਿ ਜਦੋਂ ਪੰਥ ਨੂੰ, ਪੰਜਾਬ ਨੂੰ ਜਲੀਲ ਕੀਤਾ ਗਿਆ, ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਜਦੋਂ ਮੱਸੇ ਰੰਗੜ ਵਾਲੀਆਂ, ਲਖਪਤ ਰਾਏ ਵਾਲੀਆਂ ਹਰਕਤਾਂ ਕੀਤੀਆਂ ਗਈਆਂ, ਉਦੋਂ ਸਾਰੇ ਤੁਸੀਂ ਇਕੱਠੇ ਸੀ। ਸਿੱਖਾਂ ਦੇ ਉੱਤੇ ਨਿਸ਼ਾਨਾ ਲਾਉਣ ਵਾਸਤੇ, ਸਿੱਖਾਂ ਦਾ ਸ਼ਿਕਾਰ ਖੇਡਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਉੱਤੇ ਬੈਠਾ ਸੀ ਵੱਡਾ ਬਾਦਲ। ਜਿਵੇਂ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਵੇਲੇ ਸਿੱਖਾਂ ਦਾ ਸ਼ਿਕਾਰ ਖੇਡਿਆ, ਇਹ ਤਾਂ ਇਕੱਲਾ ਨਾਂ ਹੀ ਅਕਾਲੀ ਦਲ ਸੀ, ਬਾਕੀ ਤਾਂ ਸਾਰਾ ਕੁਝ ਉਹੀ ਵਾਪਰਿਆ। ਅਕਾਲੀ ਦਲ ਨੇ ਭਾਰਤ ਮਾਤਾ ਕੀ ਜੈ ਕਹਿ ਕੇ, ਭਾਰਤੀ ਸੰਵਿਧਾਨ ਦੇ ਰਾਖੇ ਬਣ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਇੰਨਾ ਫਿਕਰ ਕੀਤਾ ਕਿ ਜਿਹੜਾ ਵੀ ਪੰਥਕ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ, ਉਹਨੂੰ ਆਪਦੇ ਰਾਜ ਭਾਗ ਵਿੱਚ ਤਾਂ ਜੋ ਬੁਰਾ ਹਾਲ ਕਰਨਾ ਸੀ ਕੀਤਾ ਹੈ, ਪਰ ਉਸ ਤੋਂ ਬਾਅਦ ਵਿੱਚ ਜਦੋਂ ਇਹਨਾਂ ਕੋਲੇ ਰਾਜ ਭਾਗ ਨਹੀਂ ਵੀ ਹੁੰਦਾ, ਉਸ ਮੌਕੇ ਵੀ ਪੰਥਕ ਸੋਚ ਦੇ ਵੈਰੀ ਬਣ ਕੇ ਬਹਿ ਗਏ। ਇਹਨਾਂ ਨੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਜਿਹੜਾ ਭਾਰਤੀਆਂ ਦਾ RSS ਦਾ ਪ੍ਰੋਜੈਕਟ ਵਾ, ਉਹਦੇ ਤਹਿਤ ਹੀ ਸਭ ਕੁਝ ਕੀਤਾ ਕਤਰਿਆ। ਜਿਹੜਾ ਪ੍ਰਦੀਪ ਕਲੇਰ ਆ, ਉਹਦੇ ਬਾਰੇ ਇਹਨਾਂ ਨੇ ਕਦੇ ਤੂੰ ਤੱਕ ਨਹੀਂ ਸੀ ਕਹਿਣੀ, ਪਰ ਜਦੋਂ ਹੁਣ ਉਹ ਡੇਰਾ ਸਰਸਾ ਦੇ ਵੀ ਉਲਟ ਚੱਲ ਰਿਹਾ ਤੇ ਇਹਨਾਂ ਦੇ ਵੀ ਰਾਜ ਖੋਲ ਰਿਹਾ, ਤਾਂ ਇਸ ਮੌਕੇ ਸਾਰਾ ਅਕਾਲੀ ਲਾਣਾ ਉਹਦੇ ਖਿਲਾਫ ਲਗਾਤਾਰ ਬੋਲ ਰਿਹਾ। ਉਹਦਾ ਗੁਨਾਹ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਉਹਨੇ ਖਾਲਸਾ ਪੰਥ ਦੇ ਜਜ਼ਬਾਤਾਂ ਨੂੰ ਲਾਗੂ ਲਾਏ, ਉਹਨੂੰ ਇਸ ਗੱਲ ਕਰਕੇ ਭੰਡ ਰਹੇ ਨੇ ਕਿ ਉਹ ਬਾਦਲ ਪਰਿਵਾਰ ਦੀਆਂ, ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਡੇਰਾ ਸਰਸਾ ਨਾਲ ਮੇਲ ਮੁਲਾਕਾਤਾਂ ਦਾ ਤੇ ਉਹ ਮੁਹੱਬਤ ਦਾ ਗਵਾਹ ਹੈ। ਉਹ ਸਾਰੀਆਂ ਗੱਲਾਂ ਜਨਤਾ ਦੇ ਵਿੱਚ, ਸੰਗਤ ਦੇ ਸਾਹਮਣੇ ਲੈ ਕੇ TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਦਾ ਰੌਲਾ ਰੱਪਾ ਕਿਸੇ ਤਣ ਪੱਤਣ ਲੱਗ ਨਹੀਂ ਰਿਹਾ। ਜਿੱਥੇ ਵੀ ਚਾਰ ਸਰੀਰ ਜੁੜਦੇ ਆ, ਇਹੀ ਸਵਾਲ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਵੀ ਅਕਾਲੀ ਦਲ ਦਾ ਬਣੂ ਕੀ, ਬਾਦਲ ਦਲ ਦਾ ਬਣੂ ਕੀ। ਬਹੁਤੇ ਲੋਕਾਂ ਨੂੰ ਇਹ ਗੱਲ ਹੁਣ ਬਾਗੀ ਅਕਾਲੀਆਂ ਦੀ ਚੰਗੀ ਲੱਗਣ ਲੱਗੀ, ਸਮਝ ਲੱਗਣ ਲੱਗੀ ਤੇ ਇਹ ਗੱਲ ਦੇ ਨਾਲ ਉਹਨਾਂ ਦੀ ਸਹਿਮਤੀ ਆ ਵੀ ਚਾਹੇ ਸਾਰਾ ਅਕਾਲੀ ਦਲ ਦਾ ਬੇੜਾ ਗਰਕ ਹੋ ਜੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡਣੀ। ਇਹ ਗੱਲ ਬਾਗੀ ਅਕਾਲੀ ਲਗਾਤਾਰ ਕਹਿੰਦੇ ਆਏ ਨੇ ਕਿ ਜਦੋਂ ਵੀ ਅਸੀਂ ਕਦੇ ਇਹ ਗੱਲ ਆਖੀ ਆ ਕਿ ਜਿੰਨਾ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਕੇ ਨਵੇਂ ਸਿਰਿਓਂ ਕੋਈ ਆਪਾਂ ਰਣਨੀਤੀ ਨਹੀਂ ਬਣਾਉਂਦੇ, ਉਹਨਾਂ ਟਾਈਮ ਪੰਥ ਵਿੱਚ ਪੈਰ ਸਾਡਾ ਖੜਨਾ ਨਹੀਂ, ਜਿਹੜਾ ਪੈਰ ਸਾਡਾ ਲੱਗਦੇ ਹੀ ਨਹੀਂ, ਕਿਤੇ ਰੁੜੇ ਹੀ ਜਾਂਦੇ ਆ, ਉਹ ਗੱਲ ਹੱਥ 'ਚ ਨਹੀਂ ਆਉਂਦੀ। ਪਰ ਉਧਰ ਕਹਾਣੀ ਕੁਝ ਹੋਰ ਆ। ਜਿਵੇਂ ਸਾਡੇ ਪਿੰਡਾਂ ਦੇ ਲੋਕ ਕਹਿੰਦੇ ਹੁੰਦੇ ਨੇ ਵੀ ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਉਹੋ ਜਿਹੀ ਭਾਵਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਣ ਗਈ ਆ ਕਿ ਚਾਹੇ ਜੋ ਮਰਜ਼ੀ ਹੋ ਜੇ, ਆਪਾਂ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ। ਇਹਦੇ ਨਾਲ ਇਹ ਗੱਲ ਆਪਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਅਕਾਲੀ ਦਲ ਦੇ ਪ੍ਰਧਾਨਗੀ ਰੱਖਣ ਦੇ ਪਿੱਛੇ ਇਹ ਭਾਵਨਾ ਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਫਿਰ ਉਸੇ ਪ੍ਰਧਾਨ ਜਾਂ ਉਸੇ ਅਕਾਲੀ ਦਲ ਦੇ ਹੱਥ ਵਿੱਚ ਰਹਿਣੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ, ਜੇ ਉਹਨੇ ਅਕਾਲੀ ਦਲ ਦੇ ਉੱਤੇ ਆਪਦੀ ਪ੍ਰਧਾਨਗੀ ਜਿਹੜੀ ਆ ਉਹ ਕਾਇਮ ਰੱਖੀ ਹੋ। ਜੇ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਤਿਆਗਤੀ, ਫਿਰ ਸ਼੍ਰੋਮਣੀ ਕਮੇਟੀ ਵਿੱਚੋਂ ਵੀ ਖਾਰਜ। ਤੇ ਇਹ ਗੱਲ ਕੱਲੀ ਸ਼੍ਰੋਮਣੀ ਕਮੇਟੀ ਤੱਕ ਨਹੀਂ, ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਉਣ ਦਾ, ਹਟਾਉਣ ਦਾ,
ਅਗਲੀ ਗੱਲ ਵੀ ਆਪਾਂ ਕਹੀ ਲਈਏ ਕਿ ਮਨਮਰਜ਼ੀ ਦੇ ਫੈਸਲੇ ਕਰਾਉਣ ਦਾ ਵੀ ਹੱਕ ਜਿਹੜਾ ਉਹ ਵੀ ਫਿਰ ਖਤਮ ਹੋ ਜਾਣਾ। ਤੋਂ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਣ ਦੇ ਲਈ, ਆਪਦੇ ਸਵਾਰਥਾਂ ਲਈ, ਆਪਦੇ ਮਨੋਰਥਾਂ ਲਈ ਵਰਤਣ ਲਈ ਜ਼ਰੂਰੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਅਕਾਲੀ ਦਲ ਦੀ ਪ੍ਰਧਾਨਗੀ ਰਵੇ। ਤੇ ਫਿਰ ਉਹ ਗੱਲ ਵਾਰ-ਵਾਰ ਅਗਲਿਆਂ ਨੇ ਕਹਿਣੀ ਹੋਈ ਆ ਵੀ ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਜਿਹਨੇ ਜਾਣਾ ਜਾਓ, ਜਿਹਨੇ ਨਹੀਂ ਰਹਿਣਾ ਨਾਲ ਨਾ ਰਹੋ, ਬਾਗੀ ਬਣ ਜਾਓ ਚਾਹੇ ਸਮਰਥਕ ਬਣ ਜਾਓ, ਆਪਾਂ ਤਾਂ ਜੀ ਅਕਾਲੀ ਦਲ ਦੀ ਪ੍ਰਧਾਨਗੀ ਤਿਆਗਣੀ ਨਹੀਂ। ਤੇ ਜਿਹੜੇ ਲੋਕ ਬਾਗੀ ਬਣ ਕੇ ਅੱਜ ਪੰਥਕ ਪਿੜ ਦੇ ਵਿੱਚ ਲੋਕਾਂ ਤੋਂ ਹਮਾਇਤ ਭਾਲਦੇ ਫਿਰਦੇ ਆ, ਆਮ ਸੰਗਤ ਨੂੰ ਉਹਨਾਂ ਬਾਰੇ ਵੀ ਕੋਈ ਭੁਲੇਖਾ ਨਹੀਂ ਕਿ ਜਦੋਂ ਪੰਥ ਨੂੰ, ਪੰਜਾਬ ਨੂੰ ਜਲੀਲ ਕੀਤਾ ਗਿਆ, ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਜਦੋਂ ਮੱਸੇ ਰੰਘੜ ਵਾਲੀਆਂ, ਲਖਪਤ ਰਾਏ ਵਾਲੀਆਂ ਹਰਕਤਾਂ ਕੀਤੀਆਂ ਗਈਆਂ, ਉਦੋਂ ਸਾਰੇ ਤੁਸੀਂ ਇਕੱਠੇ ਸੀ, ਉਦੋਂ ਸਾਰੇ ਹੀ ਇਕੱਠੇ ਸੀ। ਤੇ ਇਕੱਠੇ ਹੋਣ ਦੇ ਨਾਲ ਨਾਲ ਸਿੱਖਾਂ ਦੇ ਉੱਤੇ ਨਿਸ਼ਾਨਾ ਲਾਉਣ ਵਾਸਤੇ, ਸਿੱਖਾਂ ਦਾ ਸ਼ਿਕਾਰ ਖੇਡਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਉੱਤੇ ਬੈਠਾ ਸੀ ਵੱਡਾ ਬਾਦਲ। ਜਿਵੇਂ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਵੇਲੇ ਸਿੱਖਾਂ ਦਾ ਸ਼ਿਕਾਰ ਖੇਡਿਆ ਜਾਂ ਰਾਜੀਵ ਗਾਂਧੀ ਵੇਲੇ ਸਿੱਖਾਂ ਦਾ ਸ਼ਿਕਾਰ ਖੇਡਿਆ, ਇੱਧਰ ਕੱਲਾ ਨਾਂ ਹੀ ਅਕਾਲੀ ਦਲ ਸੀ, ਬਾਕੀ ਤਾਂ ਸਾਰਾ ਕੁਝ ਉਹੀ ਵਾਪਰਿਆ। ਜਦੋਂ ਖਾਲਸਾ ਪੰਥ ਦੇ ਧੁਰੰਤਰ ਵਿਦਵਾਨ ਸਰਦਾਰ ਕਪੂਰ ਸਿੰਘ ਦੇ ਬੋਲ ਬਚਨ ਪੜ੍ਹੀਦੇ ਆ ਤਾਂ ਕਦੇ ਕਦੇ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਸਰਦਾਰ ਜੀ ਧੱਕਾ ਕਰ। ਕਈ ਵਾਰੀ ਸਰਦਾਰ ਜੀ ਦੇ ਜਦੋਂ ਲਫ਼ਜ਼ ਪੜ੍ਹਨੇ ਤੇ ਆਉਣਾ ਮਨ ਵਿੱਚ ਕਿ ਸਰਦਾਰ ਜੀ ਥੋੜਾ ਜਿਹਾ ਖਿਆਲ ਰੱਖ ਲੈਂਦੇ। ਇੱਕ ਉਹਨਾਂ ਦੇ ਵਚਨ ਨੇ ਕਿ ਵਰਤਮਾਨ ਅਕਾਲੀ ਲੀਡਰਸ਼ਿਪ ਨੂੰ ਮੈਂ ਕੰਜਰੀ ਦਾ ਨਾਂ ਦਿੰਦਾ ਹਾਂ। ਕੰਜਰੀ ਨੂੰ ਭਾਵੇਂ ਲੱਖ ਕਹੋ ਉਹ ਸ਼ਰੀਫ ਬਣ ਜਾਏ, ਉਲਟਾ ਤੁਹਾਨੂੰ ਬੇਵਕੂਫ ਕਹੇਗੀ। ਵਰਤਮਾਨ ਲੀਡਰਸ਼ਿਪ ਦੇ ਦਿਲ ਵਿੱਚ ਕੀ ਹੈ ਉਹੀ ਜਾਣਦੇ ਹੋਣਗੇ। ਸਰਕਾਰ ਬਣਾ ਵੀ ਲੈਣ ਪਰ ਗੁਲਾਮੀ ਦੀ ਸਰਕਾਰ ਹੋਵੇਗੀ। ਇਹਨਾਂ ਨੂੰ ਜੇ ਵਜ਼ਾਰਤ ਮਿਲ ਜਾਵੇ ਤਾਂ ਅਨੰਦਪੁਰ ਦਾ ਮਤਾ ਉੱਕਾ ਹੀ ਭੁੱਲ ਜਾਣਗੇ। ਇਹਨਾਂ ਦੇ ਮਨਾਂ ਵਿੱਚ ਕੁਝ ਹੋਰ ਹੈ, ਮੂੰਹ ਤੇ ਹੋਰ। ਮੈਂ ਇਹਨਾਂ ਨੂੰ ਗਾਲਾਂ ਕੱਢ ਲੈਂਦਾ ਹਾਂ, ਕੁੱਤਿਓ ਹਰਾਮਜ਼ਾਦਿਓ, ਪਬਲਿਕ ਨਾਲ ਧੋਖਾ ਨਾ ਕਰੋ, ਪਰ ਇਹ ਮੈਨੂੰ ਪਾਗਲ ਸੱਦਦੇ ਹਨ। ਜਦੋਂ ਮੈਂ ਇਹ ਲਫ਼ਜ਼ ਪੜ੍ਹਦਾ ਸੀ ਕਿ ਕੁੱਤਿਓ ਹਰਾਮਜ਼ਾਦਿਓ, ਉਦੋਂ ਬਾਲ ਮਨ ਵਿੱਚ ਕਈ ਵਾਰ ਲੱਗਣਾ ਕਿ ਥੋੜਾ ਜਿਹਾ ਜ਼ਿਆਦਾ ਹੀ ਕੱਤਾ ਕਰਤਾ ਕੰਮ। ਪਰ ਪਿਛਲੇ 30-35 ਸਾਲ ਤੋਂ ਜਿਸ ਤਰੀਕੇ ਦਾ ਮਾਹੌਲ ਚਾਲ ਦੇਖਿਆ, ਹੁਣ ਲੱਗਦਾ ਕਿ ਸਰਦਾਰ ਜੀ ਅਜੇ ਰਿਆਇਤ ਕਰ ਗਏ। ਅਕਾਲੀ ਕਹਾਉਣ ਵਾਲੇ ਜਿਹੜੇ ਸਾਡੇ ਆਲੇ ਦੁਆਲੇ ਵਿੱਚ ਸਾਡੇ ਵਿਚਰਦੇ ਲੋਕ ਨੇ, ਉਹ ਇਹਦੇ ਤੋਂ ਵੀ ਗਾਹਾਂ ਲੰਘੇ ਹੋਏ ਨੇ। ਤੇ ਇਹੋ ਜਿਹੇ ਲੋਕ ਆਸੇ-ਪਾਸੇ ਹੋਰਨਾਂ ਥਾਵਾਂ ਤੇ ਵੀ ਤੁਹਾਨੂੰ ਮਿਲ ਜਾਣਗੇ। ਇਹ ਸਰਦਾਰ ਕਪੂਰ ਸਿੰਘ ਪੰਥ ਦੇ ਧੁਰੰਤਰ ਵਿਦਵਾਨ ਹੋਣ, ਕੌਮ ਨੂੰ ਸਮਰਪਿਤ ਹੋਣ, ਉਹਨਾਂ ਨੇ ਐਵੇਂ ਨਹੀਂ ਇਹ ਇੰਨੇ ਔਖੇ, ਕੋਈ ਖਾਸ ਔਖ ਦੇ ਵਿੱਚੋਂ ਹੀ ਇਹ ਗੱਲ ਕਹੀ ਹੋਣੀ। ਕਦੇ-ਕਦੇ ਜਦੋਂ ਕਿਸੇ ਗੱਲ ਦੇ ਉੱਤੇ ਗੁੱਸਾ ਆ ਜਾਵੇ, ਉਦੋਂ ਜਿਹੜਾ ਚਿੰਤਕ ਜਾਂ ਕੌਮ ਨੂੰ ਪ੍ਰਤੀਨਿਧ ਕਰਨ ਵਾਲਾ, ਰੀਪ੍ਰਜੈਂਟ ਕਰਨ ਵਾਲਾ ਜਿਹੜਾ ਕੋਈ ਚਿਹਰਾ ਹੁੰਦਾ ਨਾ, ਉਹ ਸੋਚਦਾ ਕਿ ਮੈਂ ਆਪਦੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਾਂ। ਅਸੀਂ ਵੀ ਜਦੋਂ ਸਟੇਜਾਂ ਉੱਤੇ ਬੋਲਦੇ ਹਾਂ ਜਾਂ ਇਸ ਤਰ੍ਹਾਂ ਮੀਡੀਆ ਰਾਹੀਂ ਗੱਲ ਕਰਦੇ ਹਾਂ, ਸਾਡੇ ਉੱਤੇ ਦਿਮਾਗ ਦੇ ਉੱਤੇ ਬੜਾ ਇਸ ਗੱਲ ਦਾ ਪ੍ਰੈਸ਼ਰ, ਦਬਾਅ ਹੁੰਦਾ ਹੈ ਕਿ ਕੋਈ ਲਫ਼ਜ਼ ਘਾਟਾ ਵਾਧਾ ਮਾੜਾ ਚੰਗਾ ਨਾ ਵਾਪਰਿਆ ਜਾਵੇ, ਨਾ ਕੋਈ ਇਹੋ ਜਿਹੀ ਗੱਲ ਮੂੰਹ ਚੋਂ ਨਿਕਲੇ। ਪਰ ਕਈ ਵਾਰ ਬੇਕਾਬੂ ਹੋ ਜਾਂਦਾ ਮਨ। ਜਦੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਈਏ, ਜਦੋਂ ਬਹੁਤ ਹੀ ਜ਼ਿਆਦਾ ਅੱਕੇ ਪਏ ਹੋਈਏ, ਉਦੋਂ ਫਿਰ ਆ ਸਰਦਾਰ ਕਪੂਰ ਸਿੰਘ ਵਾਲੀ ਸ਼ਬਦਾਵਲੀ ਚੇਤੇ ਆਉਂਦੀ ਹੈ ਕਿ ਐਂ ਕਿਸੇ ਵੇਲੇ ਉਹ ਅਕਾਲੀਆਂ ਤੋਂ ਦੁਖੀ ਹੋਣਗੇ ਜਦੋਂ ਉਹਨਾਂ ਨੇ ਕੁੱਤਿਓ ਹਰਾਮਜ਼ਾਦਿਓ ਕਿਹਾ ਹੋਣਾ। ਉਹ ਇਹੋ ਜਿਹੇ ਹਰਾਮਖੋਰ, ਹਰਾਮਜ਼ਾਦੇ, ਕੁੱਤੇ ਲਫ਼ਜ਼ ਵਰਤਣ ਵਾਲੇ
ਸਰਦਾਰ ਕਪੂਰ ਸਿੰਘ ਦੀਆਂ ਜਦੋਂ ਵੀ ਲਿਖਤਾਂ ਪੜ੍ਹਦੇ ਆ ਤਾਂ ਉਦੋਂ ਇਹ ਚੇਤਾ ਜ਼ਰੂਰ ਆਉਂਦਾ ਕਿ ਅਕਾਲੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਪਰ ਇਹ ਤਾਂ ਸਰਦਾਰ ਜੀ ਦੇ ਹੁੰਦਿਆਂ ਦੀਆਂ ਗੱਲਾਂ ਨੇ। 1986 ਵਿੱਚ ਸਰਦਾਰ ਜੀ ਦੇ ਜਾਣ ਤੋਂ ਬਾਅਦ ਜੋ ਰੰਗ ਢੰਗ ਅਕਾਲੀ ਦਲ ਨੇ ਦਿਖਾਏ, ਜਿਵੇਂ ਸਾਡੀ ਕੌਮ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਸੀ ਤੇ ਇਹ ਅਰਦਾਸਾਂ ਕਰਦੇ ਫਿਰਦੇ ਸੀਗੇ ਵੀ ਛੇਤੀ ਛੇਤੀ ਇਹ ਮਰਨ, ਤੇ ਜਦੋਂ ਇਹ ਨੌਜਵਾਨ ਜਿਹੜੇ ਕੌਮ ਦੀ ਲੜਾਈ ਲੜ ਰਹੇ ਨੇ ਇਹ ਮਰ ਮੁਰ ਜਾਣਗੇ, ਫਿਰ ਸਾਡੇ ਕੋਲੇ ਰਾਜ ਭਾਗ ਆਊਗਾ। ਕਈ ਲੋਕ ਸਮਝਦੇ ਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ UN ਦੇ ਸਕੱਤਰ ਜਨਰਲ ਬੁੱਟਰ ਘਾਲੀ ਨੂੰ ਮੈਮੋਰੰਡਮ ਦੇਣ ਗਏ ਆ ਵੀ ਖਨੀ ਦਿਲੋਂ ਗਏ ਹੋਣੇ, ਖਾੜਕੂਆਂ ਦੇ ਭੋਗਾਂ ਤੇ ਖਨੀ ਦਿਲੋਂ ਗਏ ਹੋਣੇ। ਸੱਚਾਈ ਇਹ ਆ ਕਿ ਇਹ ਸਾਰੀ ਸ਼ੋਸ਼ੇਬਾਜ਼ੀ ਸੀ ਤੇ ਉਸ ਮੌਕੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਖਾੜਕੂ ਭਾਈਚਾਰਾ ਕੁਝ ਨਹੀਂ ਸੀ ਕਰ ਸਕਦਾ, ਕਿਉਂਕਿ ਇਹ ਉਹ ਸਾਰਾ ਕੁਝ ਹਾਂਜੀ ਜਿਵੇਂ ਕਹੋ ਕਰ ਲੈਂਦੇ। ਅਸਲ ਵਿੱਚ ਇਹ ਦਿੱਲੀ ਨਾਲ ਘਿਓ ਖਿਚੜੀ ਸੀ। ਜਦੋਂ 91-92 ਚ ਵੋਟਾਂ ਦਾ ਬਾਈਕਾਟ ਵਾਲਾ ਮਸਲਾ ਚੱਲਦਾ ਹੈ ਤਾਂ ਇਸ ਬਾਦਲ ਦੇ ਦਿਲ ਦਿਮਾਗ ਵਿੱਚ ਇਹੀ ਚੱਲਦਾ ਸੀ ਵੀ ਵਧੀਆ ਜੇ ਕਿਤੇ ਇਹ ਕਾਂਗਰਸ ਪਾਰਟੀ ਦੀ ਸਰਕਾਰ ਬਣੇ, ਸਿੱਖ ਜੁਝਾਰੂਆਂ ਦਾ ਘਾਣ ਕਰੇ, ਜਿੰਨਾ ਘਾਣ ਕਰਨਗੇ ਉਨਾ ਗੁੱਸਾ ਚੜੂ, ਫਿਰ ਅਗਲੀ ਇਲੈਕਸ਼ਨ ਲੜਾਂਗੇ, ਸਰਕਾਰ ਬਣਾਵਾਂਗੇ, ਆਪਾਂ ਪੱਕੇ ਮੁੱਖ ਮੰਤਰੀ ਬਣ ਗਏ। ਬਣਨ ਤੋਂ ਬਾਅਦ ਜੋ ਕੌਮ ਦਾ ਹਸ਼ਰ ਕੀਤਾ ਹੈ, ਜੋ ਸਾਡੀ ਅੱਜ ਦੁਰਗਤੀ ਆ, ਜੇ ਸਰਦਾਰ ਕਪੂਰ ਸਿੰਘ ਅੱਜ ਹੋਣ ਤਾਂ ਜਿਹੜੀਆਂ ਗਾਲਾਂ ਉਦੋਂ ਕੱਢੀਆਂ ਉਹਦੇ ਨਾਲੋਂ 4 ਗੁਣਾ ਵੱਧ ਗਾਲਾਂ ਕੱਢਣ। ਤੇ ਅੱਜ ਦੀ ਤਰੀਕ ਵਿੱਚ ਤੁਸੀਂ ਦੇਖ ਲਓ ਸਿੱਖੀ ਦੇ ਹਰੇਕ ਦੁਸ਼ਮਣ ਨਾਲ ਇਹਨਾਂ ਦੀ ਸਾਂਝ ਹੈ। ਤੇ ਪੰਜਾਬ ਦੀ ਧਰਤੀ ਉੱਤੇ ਅੱਜ ਸਾਡੀ ਉਹ ਤਾਕਤ, ਉਹ ਸਮਰੱਥਾ ਜਿਹੜੀ ਕਿਸੇ ਵੇਲੇ ਹੁੰਦੀ ਸੀ ਉਹ ਨਹੀਂ। ਅੱਜ ਸਾਡੇ ਹਾਲਾਤ ਕੋਈ ਬਹੁਤੇ ਜ਼ਿਆਦਾ ਚੰਗੇ ਨਹੀਂ, ਪਰ ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਨੇ ਕੁਝ ਵੱਖਰੇ ਰੰਗ ਰੂਪ ਨਾਲ ਘੜਿਆ। ਉਹਦੀ ਕਰਕੇ ਹਾਰ ਹੋ ਜਾਣੀ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ ਹੈ। ਤੇ ਖਾਲਸੇ ਪੰਥ ਨੂੰ, ਸਿੱਖੀ ਨੂੰ ਸੱਚੇ ਪਾਤਸ਼ਾਹ ਨੇ ਜਿਹੜੇ ਹਿਸਾਬ ਕਿਤਾਬ ਦਿੱਤੇ ਆ, ਜੋ ਗੁਣ ਬਖਸ਼ੇ ਆ, ਉਹਦੇ ਕਰਕੇ ਖਾਲਸਾ ਪੰਥ ਅੱਜ ਵੀ ਇਹ ਕਹਿੰਦਾ ਕਿ ਜੇ ਅਸੀਂ ਜੰਗ ਜਿੱਤੇ ਨਹੀਂ ਤਾਂ ਜੰਗ ਹਾਰੇ ਵੀ ਨਹੀਂ, ਜੰਗ ਜਾਰੀ ਹੈ। ਤੇ ਜਦੋਂ ਤੱਕ ਖਾਲਿਸਤਾਨ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਪੂਰਾ ਨਹੀਂ ਕਰ ਲੈਂਦੇ, ਉਦੋਂ ਤੱਕ ਇਹ ਜੰਗ ਜਾਰੀ ਰਹੂਗੀ। ਹੁਣ ਇਹਦੇ ਬਿਲਕੁਲ ਉਲਟ ਭੁਗਤ ਰਿਹਾ ਹੈਗਾ ਅਕਾਲੀ ਦਲ। ਅਕਾਲੀ ਦਲ ਨੇ ਭਾਰਤ ਮਾਤਾ ਕੀ ਜੈ ਕਹਿ ਕੇ, ਭਾਰਤੀ ਸੰਵਿਧਾਨ ਦੇ ਰਾਖੇ ਬਣ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਇੰਨਾ ਫਿਕਰ ਕੀਤਾ ਵੀ ਜਿਹੜਾ ਵੀ ਪੰਥਕ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਹੈ ਉਹਨੂੰ ਆਪਦੇ ਰਾਜ ਭਾਗ ਵਿੱਚ ਤਾਂ ਜੋ ਬੁਰਾ ਹਾਲ ਕਰਨਾ ਸੀ ਕੀਤਾ ਹੈ, ਪਰ ਉਸ ਤੋਂ ਬਾਅਦ ਵਿੱਚ ਜਦੋਂ ਇਹਨਾਂ ਕੋਲੇ ਰਾਜ ਭਾਗ ਨਹੀਂ ਵੀ ਹੁੰਦਾ ਉਸ ਮੌਕੇ ਵੀ ਪੰਥਕ ਸੋਚ ਦੇ ਵੈਰੀ ਬਣ ਕੇ ਬਹਿ ਗਏ। ਇਹਨਾਂ ਨੂੰ RSS ਵਾਲੀ ਸੋਚ ਚੰਗੀ ਲੱਗਦੀ। ਇਹਨਾਂ ਨੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਜਿਹੜਾ ਭਾਰਤੀਆਂ ਦਾ RSS ਦਾ ਪ੍ਰੋਜੈਕਟ ਵਾ ਉਹਦੇ ਤਹਿਤ ਹੀ ਸਭ ਕੁਝ ਕੀਤਾ ਕਤਰਿਆ। ਤੇ ਅੱਜ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਆਇਆ, ਜਿਹੜੇ ਲੋਕ ਲੈ ਕੇ ਆਏ ਨੇ ਮਸਲਾ, ਉਹਨਾਂ ਦੀਆਂ ਪਿਛਲੀਆਂ ਗੱਲਾਂ ਬਾਤਾਂ ਸੁਣ ਕੇ ਬੜਾ ਮਨ ਨੂੰ ਆਉਂਦਾ ਵੀ ਦੱਸੋ ਕੀ ਖੇਡਾਂ ਖੇਡ ਰਹੇ। ਜਿਹੜਾ ਪ੍ਰਦੀਪ ਕਲੇਰ ਆ ਉਹਦੇ ਬਾਰੇ ਇਹਨਾਂ ਨੇ ਕਦੇ ਚੂੰ ਤੱਕ ਨਹੀਂ ਸੀ ਕਹਿਣੀ। ਉਹ ਜਦੋਂ ਪਿੱਛੇ ਜੇ ਅਦਾਲਤ ਵਿੱਚ ਅਕਵਾਲੇ ਜੁਰਮ ਕੀਤਾ ਉਹਨੇ, ਆਪਾਂ ਸੁਣਿਆ ਕਦੇ ਵੀ ਪ੍ਰਦੀਪ ਕਲੇਰ ਦੇ ਬਾਰੇ ਪਿਛਲੇ 2-3 ਮਹੀਨਿਆਂ ਤੋਂ ਜਦੋਂ ਤੋਂ ਉਹ ਫੜਿਆ। ਰਾਮ ਮੰਦਿਰ ਵਾਲਾ ਜਿਹੜਾ ਮਸਲਾ ਸੀ ਉਹਨਾਂ ਦਿਨਾਂ 'ਚ ਰੌਲਾ ਪਿਆ ਸੀਗਾ ਵੀ ਉੱਥੇ ਉਹ ਲੰਗਰ ਲਾਈ ਖੜਾ ਸੀਗਾ, ਲੰਗਰ ਤੋਂ ਉਹਦੀ ਫੋਟੋ ਆ ਗਈ, ਫਿਰ ਫੜਿਆ ਗਿਆ। ਉਸ ਤੋਂ ਬਾਅਦ ਵਿੱਚ ਪ੍ਰਦੀਪ ਕਲੇਰ ਦੀ ਚਰਚਾ ਜਿਹੜੀ ਆ ਲਗਾਤਾਰ ਹੁੰਦੀ ਰਹੀ। ਅਖੀਰ ਉਹ ਗੜਗਾਉਂ ਤੋਂ ਫੜਿਆ ਗਿਆ, ਅਦਾਲਤ ਵਿੱਚ ਆ ਕੇ ਅਕਵਾਲੇ ਜੁਰਮ ਕਰਦਾ, ਉਹਦੀ ਬਾਅਦ 'ਚ ਜ਼ਮਾਨਤ ਹੋ ਗਈ, ਆਧਾ ਮਾਫ ਕਹਿੰਦੇ ਗਵਾਹ ਬਣਾ ਲਿਆ।
ਉਹਨਾਂ ਦਿਨਾਂ ਵਿੱਚ ਅਕਾਲੀ ਦਲ ਜੇ ਵਾਕਿਆ ਹੀ ਅਕਾਲੀ ਦਲ ਹੁੰਦਾ ਤਾਂ ਸਭ ਤੋਂ ਵੱਧ ਸਿਆਸੀ ਤੌਰ ਦੇ ਉੱਤੇ ਇਹਦਾ ਹੱਕ ਬਣਦਾ ਸੀ ਬਿਆਨਬਾਜ਼ੀ ਕਰਨ ਦਾ। ਜੇ ਇਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੁੰਦੇ, ਇਹਨਾਂ ਨੇ ਤਾਂ ਮੌਜੂਦਾ ਪੰਜਾਬ ਸਰਕਾਰ ਨੂੰ ਬਿਰਤਾ ਪਾਈ ਹੋਣੀ ਸੀਗੀ ਵੀ ਜਿਹੜਾ ਸਿੱਖਾਂ ਦੇ ਇਸ਼ਟ ਦੀ ਬੇਪੱਤੀ ਕਰਨ ਵਿੱਚ ਸਭ ਤੋਂ ਮੋਹਰੀਆਂ ਵਿੱਚੋਂ ਇੱਕ ਵਾ, ਇਹਨੂੰ ਤੁਸੀਂ ਕਿਹੜੇ ਹਿਸਾਬ ਨਾਲ ਵਾਅਦਾ ਮਾਫ ਬਣਾਈ ਫਿਰਦੇ। ਪਰ ਨਹੀਂ, ਇਹਨਾਂ ਨੇ ਕੁਝ ਨਹੀਂ ਕਿਹਾ। ਪਰ ਜਦੋਂ ਹੁਣ ਉਹ ਡੇਰਾ ਸਰਸਾ ਦੇ ਵੀ ਉਲਟ ਚੱਲ ਰਿਹਾ ਤੇ ਇਹਨਾਂ ਦੇ ਵੀ ਰਾਜ ਖੋਲ ਰਿਹਾ, ਤਾਂ ਇਸ ਮੌਕੇ ਸਾਰਾ ਅਕਾਲੀ ਲਾਣਾ ਉਹਦੇ ਖਿਲਾਫ ਲਗਾਤਾਰ ਬੋਲ ਰਿਹਾ। ਉਹਦਾ ਗੁਨਾਹ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਉਹਨੇ ਖਾਲਸਾ ਪੰਥ ਦੇ ਜਜ਼ਬਾਤਾਂ ਨੂੰ ਲਾਂਬੂ ਲਾਏ, ਬੇਅਦਬੀਆਂ ਕਰਵਾਈਆਂ। ਉਹਨੂੰ ਇਸ ਗੱਲ ਕਰਕੇ ਭੰਡ ਰਹੇ ਨੇ ਕਿ ਉਹ ਬਾਦਲ ਪਰਿਵਾਰ ਦੀਆਂ, ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਡੇਰਾ ਸਰਸਾ ਨਾਲ ਮੇਲ ਮੁਲਾਕਾਤਾਂ ਦਾ ਤੇ ਉਹ ਮੁਹੱਬਤ ਦਾ ਗਵਾਹ ਹੈ ਤੇ ਉਹ ਸਾਰੀਆਂ ਗੱਲਾਂ ਜਨਤਾ ਦੇ ਵਿੱਚ, ਸੰਗਤ ਦੇ ਸਾਹਮਣੇ ਲੈ ਕੇ ਆਉਂਦਾ। ਇਸ ਤੋਂ ਪਹਿਲਾਂ ਜਦੋਂ ਰਣਵੀਰ ਸਿੰਘ ਖੱਟੜਾ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹਨੂੰ ਸੈੱਟ ਦਾ ਮੁਖੀ ਬਣਾਇਆ, ਉਹ ਫਿਰ ਕੈਪਟਨ ਦੀ ਸਰਕਾਰ ਆ ਗਈ, ਉਹਨੇ ਵੀ ਉਹਨੂੰ ਬਹਾਲ ਰੱਖਿਆ। ਅਖੀਰ ਪੌੜ ਬੰਬ ਬਲਾਸਟ ਦੀ ਜਾਂਚ ਕਰਦਿਆਂ ਕਰਾਉਂਦਿਆਂ ਜਦੋਂ ਪੰਚਕੂਲਾ ਵਾਲਾ ਕਾਂਡ ਵਾਪਰਿਆ, ਜਦੋਂ ਡੇਰਾ ਮੁਖੀ ਨੂੰ ਸਜ਼ਾਵਾਂ ਹੋਈਆਂ, ਉਮਰ ਕੈਦ ਹੋਈ ਹੈ, ਡਬਲ ਉਮਰ ਕੈਦ, ਉਸ ਤੋਂ ਬਾਅਦ ਵਿੱਚ ਮੌੜ ਬਲਾਸਟ ਦੀ ਜਾਂਚ ਦੌਰਾਨ ਇਸ ਰਣਵੀਰ ਸਿੰਘ ਖੱਟੜੇ ਵਾਲੀ ਜਾਂਚ ਟੀਮ ਨੂੰ ਉਹ ਜਿਹੜਾ ਗੋਪਾਲ ਸੀਗਾ ਜਿਹਦੀ ਦੁਕਾਨ ਤੋਂ ਇਹਨਾਂ ਨੇ ਉਹ ਪੋਸਟਰ ਬਣਾਉਣ ਲਈ ਵਰਕੇ ਲਏ ਸੀ, ਉਹਦੇ ਬਿਆਨਾਂ ਤੋਂ ਮਹਿੰਦਰਪਾਲ ਬਿੱਟੂ ਦਾ ਪਤਾ ਲੱਗ ਗਿਆ ਤੇ ਮਹਿੰਦਰਪਾਲ ਬਿੱਟੂ ਤੋਂ ਸਾਰੀ ਗੱਲ ਖੁੱਲ ਗਈ ਤੇ ਮਹਿੰਦਰਪਾਲ ਬਿੱਟੂ ਦੀ ਜੇਲ੍ਹ ਦੇ ਵਿੱਚ ਉਹਦਾ ਕਤਲ ਹੋ ਗਿਆ। ਹੁਣ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਉਹ ਕਰ ਰਿਹਾ ਸੀ, ਉਸ ਮੌਕੇ ਰਣਵੀਰ ਸਿੰਘ ਖੱਟੜੇ ਤੋਂ ਇਹਨਾਂ ਨੇ ਉਹਨੂੰ ਕੁਝ ਨਹੀਂ ਕਿਹਾ ਵੀ ਠੀਕ ਆ ਜੀ ਕੰਮ ਕਰੋ। ਪਰ ਹੁਣ ਰਣਵੀਰ ਸਿੰਘ ਖੱਟੜਾ ਜਿਹੜਾ ਹੈ ਉਹ ਆਪਦੀ ਗੱਲਬਾਤ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਵੀ ਉਭਾਰਦਾ ਹੈ ਜਿੱਥੇ ਇਹਨਾਂ ਦੇ ਪੈਰ ਮਿੱਤੇ ਜਾਂਦੇ ਆ, ਕਿਉਂਕਿ ਨੇੜਤਾ ਤਾਂ ਇਹਨਾਂ ਦੀ ਵੀ ਸੀਗੀ। ਨਾਲੇ ਹੁਣ ਤਾਂ ਡੇਰਾ ਸਰਸਾ ਤੇ ਬਾਦਲ ਪਰਿਵਾਰ ਇੱਕ ਸੇਮ ਪੇਜ ਤੇ ਨੇ, ਇੱਕੋ ਲਾਈਨ 'ਚ ਨੇ। ਤੇ ਪ੍ਰਦੀਪ ਕਲੇਰ ਦੋਨਾਂ ਦਾ ਸਾਂਝਾ ਦੁਸ਼ਮਣ ਆ। ਉਹੋ ਜਿਹੀਆਂ ਗੱਲਾਂ ਜਿਹੜੀਆਂ ਗੱਲਾਂ ਪ੍ਰਦੀਪ ਕਲੇਰ ਕਹਿ ਰਿਹਾ, ਇਹੀ ਗੱਲਾਂ ਰਣਵੀਰ ਸਿੰਘ ਖੱਟੜੇ ਨੇ ਆਪਦੀ ਜਾਂਚ ਦੌਰਾਨ ਉਹਦੀ ਪੁਲਿਸ ਟੀਮ ਨੇ, ਸੈੱਟ ਨੇ ਸਾਹਮਣੇ ਲਿਆਂਦੀਆਂ ਸੀ। ਸੋ ਪ੍ਰਦੀਪ ਕਲੇਰ ਦੇ ਉੱਤੇ ਜਿੰਨਾ ਗੁੱਸਾ, ਓਨਾ ਹੀ ਗੁੱਸਾ ਜਿਹੜਾ ਹੈਗਾ ਰਣਵੀਰ ਸਿੰਘ ਖੱਟੜੇ ਤੇ ਆ। ਪਹਿਲਾਂ ਕਦੇ ਨਹੀਂ ਕਿਹਾ ਵਿਰਸਾ ਸਿੰਘ ਬਲਟੋਹਾ ਨੇ ਕਿ ਇਹਨੇ ਤਾਂ ਜੀ ਸਾਡੇ ਸਿੱਖ ਨੌਜਵਾਨਾਂ ਦਾ ਬੜਾ ਭਾਰੀ ਕਤਲੇਆਮ ਕੀਤਾ, ਤੇ ਹੁਣ ਪੂਰਾ ਰੌਲਾ ਪਾਇਆ ਜਾ ਰਿਹਾ ਕਿ ਇਹ ਤਾਂ ਸਿੱਖਾਂ ਦਾ ਕਾਤਲ ਆ। ਮੰਨ ਲੈਂਦੇ ਆ ਭਾਈ, ਸਿੱਖਾਂ ਦਾ ਕਾਤਲ ਆ। ਸਿੱਖਾਂ ਦਾ ਕਾਤਲ ਤਾਂ ਸੈਣੀ ਵੀ ਸੀਗਾ, ਇਜ਼ਹਾਰ ਆਲਮ ਵੀ ਸੀ। ਜਿੱਥੇ ਖਾਲਸਾ ਪੰਥ ਨੂੰ ਜਾਂ ਸਾਡੇ ਵਰਗਿਆਂ ਨੂੰ, ਸਾਰਿਆਂ ਨੂੰ ਉਹ ਚੁੱਭਦੇ ਆ, ਉੱਥੇ ਇਹ ਵੀ ਚੁੱਭਦਾ। ਪਰ ਤੁਸੀਂ ਇਹਨੂੰ ਹਿੱਕ ਦਾ ਵਾਲ ਕਿਵੇਂ ਬਣਾਇਆ ਹੋਇਆ ਸੀ? ਤੁਸੀਂ ਹੋਈ ਸੈਣੀ ਨੂੰ ਹਿੱਕ ਦਾ ਵਾਲ ਬਣਾਈ ਰੱਖਿਆ ਬਾਦਲ ਦਲ ਨੇ, ਤੁਸੀਂ ਹੋਈ ਆਲਮ ਨੂੰ ਹਿੱਕ ਦਾ ਵਾਲ ਬਣਾਇਆ ਸੀ, ਤੁਸੀਂ ਹੋਈ ਇਸ ਜਿਹਦੇ ਬਾਰੇ ਹੁਣ ਕਹਿੰਦੇ ਹੋ ਖੱਟੜੇ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ, ਇਹਨੂੰ ਹਿੱਕ ਦਾ ਵਾਲ ਬਣਾਇਆ ਹੋਇਆ ਸੀ। ਪੰਥ ਨੇ ਤਾਂ ਇਹਨਾਂ ਨੂੰ ਕਦੇ ਨਹੀਂ ਕਿਸੇ ਗੱਲ 'ਚ ਗਿਣਿਆ। ਹੁਣ ਜੇਕਰ ਅੱਜ ਉਹਦੇ ਹੱਥ ਤੁਹਾਨੂੰ ਖੂਨ 'ਚ ਰੰਗੇ ਦਿਖਦੇ ਆ, ਜਦੋਂ ਤੁਹਾਡੇ ਨਾਲ ਫਿਰਦਾ ਸੀ ਉਦੋਂ ਨਹੀਂ ਸੀ ਦਿਖਦੇ। ਤੇ ਚੇਤੇ ਕਰੋ ਜਦੋਂ ਪਿੱਛੇ ਜੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹੜਾ ਮਹੇਸ਼ਿੰਦਰ ਗਰੇਵਾਲ, ਦਲਜੀਤ ਸਿੰਘ ਚੀਮਾ ਤੇ ਚੰਦੂ ਮਾਜਰਾ, ਇਹ ਕਹਿੰਦੇ ਵੀ ਜਿਹੜਾ ਖੱਟੜਾ ਮਹੇਸ਼ਿੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਚੀਮਾ ਤੇ ਇੱਕ ਆਪਣਾ ਚੰਦੂ ਮਾਜਰਾ, ਇਹਨਾਂ ਤਿੰਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਜਿਹੜਾ ਇਹ ਮਹਿੰਦਰਪਾਲ ਬਿੱਟੂ ਆ, ਇਹਦੇ ਤੇ ਤਸ਼ੱਦਦ ਕਰਕੇ ਖੱਟੜੇ ਹੋਣਾ ਨੇ
ਉਹਦੇ ਤੋਂ ਇਕਵਾਲੇ ਜੁਰਮ ਕਰਵਾ ਲਿਆ ਤੇ ਧੱਕਾ ਕੀਤਾ। ਬਾਅਦ ਚੋਂ ਦੂਜੇ ਦਿਨ ਉਹਦਾ ਪਰਿਵਾਰ ਜਿਹੜਾ ਹੈ ਉਹ ਅਦਾਲਤ ਵਿੱਚ ਚਲਾ ਗਿਆ ਖੱਟੜੇ ਦੇ ਖਿਲਾਫ। ਉਹ ਬਾਅਦ ਵਿੱਚ ਜਾਂਚ ਭੁਗਤਦਾ ਫਿਰੇ। ਜੇਕਰ ਮਹਿੰਦਰਪਾਲ ਬਿੱਟੂ ਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਕਰਵਾਈ ਤੇ ਜੇ ਖੱਟੜੇ ਹੋਣਾ ਦੀ ਟੀਮ ਨੇ ਕਿਸੇ ਵੀ ਤਰੀਕੇ ਨਾਲ ਉਹਦੇ ਤੋਂ ਇਕਵਾਲੇ ਜੁਰਮ ਕਰਵਾ ਲਿਆ ਤਾਂ ਇਹਦਾ ਅਕਾਲੀ ਲਾਣੇ ਨੂੰ ਇਸ ਤਰੀਕੇ ਨਾਲ ਵਿਰੋਧ ਕਰਨ ਦਾ ਕੀ ਮਤਲਬ ਬਣਦਾ ਜੀ? ਜਦੋਂ ਇਹਨਾਂ ਦੇ ਰਾਜ ਭਾਗ ਦੌਰਾਨ ਬੇਸ਼ੁਮਾਰ ਸਿੱਖ ਨੌਜਵਾਨਾਂ ਦੇ ਉੱਤੇ ਝੂਠੇ ਮੁਕੱਦਮੇ ਬਣਾਏ ਗਏ, UAPA ਲਾ ਕੇ ਅੰਦਰ ਸੁੱਟਿਆ ਗਿਆ, ਉਦੋਂ ਤਾਂ ਕਦੇ ਨਹੀਂ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ। ਇੱਕ ਹੁੰਦੀ ਆ ਜੱਗ ਬੀਤੀ, ਇੱਕ ਹੱਡ ਬੀਤੀ। ਮੈਂ ਅੱਗੇ ਵੀ ਕਈ ਵਾਰ ਦੱਸਿਆ, ਅੱਜ ਪਰ ਇੰਨੀ ਲੰਮੀ ਕਹਾਣੀ ਤਾਂ ਨਹੀਂ ਪਾਉਂਦੇ। ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਮੈਨੂੰ ਕੁਝ ਅਕਾਲੀ ਲੀਡਰ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ, ਕੈਪਟਨ ਕਮਲਜੀਤ ਸਿੰਘ ਕੋਲੇ ਪੰਜਾਬ ਸਕੱਤਰੇਤ 'ਚ ਲੈ ਕੇ ਗਏ ਸੀ ਤੇ ਉੱਥੇ ਮੈਂ ਵੀ ਇਹੀ ਸੱਚ ਦੱਸਦਾ ਪਿੱਟਦਾ ਮਰਦਾ ਸੀਗਾ ਕਿ ਮੇਰਾ ਇਸ ਬੰਬ ਧਮਾਕੇ ਨਾਲ ਕੋਈ ਵੀ ਕਿਸੇ ਵੀ ਕਿਸਮ ਦਾ ਲਿੰਕ ਨਹੀਂ ਹੈ ਤੇ ਪੁਲਿਸ ਜਿਹੜੀ ਆ ਉਹ ਝੂਠ ਬੋਲਦੀ ਆ, ਧੱਕਾ ਕਰ ਰਹੀ ਆ। ਮੈਂ ਇੱਕ ਖਾਲਿਸਤਾਨੀ ਸੋਚ ਵਾਲਾ ਹੋਣ ਕਰਕੇ ਇਹਨਾਂ ਨੂੰ ਰੜਕਦਾ ਤੇ ਇਹਨਾਂ ਦੇ ਮਸਾਂ ਅੜ ਕੇ ਆਇਆ, ਕਿਉਂਕਿ ਉਹ ਨੌਜਵਾਨ ਜਿਨ੍ਹਾਂ ਬਾਰੇ ਪੁਲਿਸ ਕਹਿੰਦੀ ਆ ਕਿ ਇਸ ਕਾਂਡ ਵਿੱਚ ਉਹ ਜ਼ਿੰਮੇਵਾਰ ਨੇ, ਮੈਨੂੰ ਤਾਂ ਉਹਨਾਂ ਦਾ ਵੀ ਨਹੀਂ ਪਤਾ, ਨਾ ਉਹ ਫੜੇ ਹੋਏ ਨੇ, ਨਾ ਉਹਨਾਂ ਦੇ ਬਾਰੇ ਮੈਨੂੰ ਪਤਾ। ਤੇ ਉਹਨਾਂ ਨਾਲ ਮੇਰੇ ਪਰਿਵਾਰਕ ਜਾਂ ਕਰੀਬੀ ਮਿੱਤਰਚਾਰੇ ਦੇ ਸੰਬੰਧ ਹੋਣ ਕਰਕੇ ਇਹ ਮੈਨੂੰ ਇਸ ਖੌਫਨਾਕ ਜਿਹੜਾ 8 ਬੰਦੇ ਉੱਥੇ ਮਰੇ ਸੀ ਉਸ ਕਾਂਡ ਨਾਲ ਜੋੜ ਰਹੇ ਨੇ। ਕਿਉਂਕਿ ਮੇਰੀ ਜਿਹੜੀ ਪਬਲਿਕ ਲਾਈਫ ਆ, ਜਨਤਕ ਤੌਰ ਤੇ ਖਾਲਿਸਤਾਨ ਦੀ ਗੱਲ ਜਿਹੜੀ ਆ, ਕਿਉਂਕਿ 1998 ਤੋਂ ਬਾਅਦ ਅਸੀਂ ਦਲ ਖਾਲਸਾ ਰਾਹੀਂ ਖਾਲਿਸਤਾਨ ਦੀ ਗੱਲ ਲੋਕਤੰਤਰੀ ਤਰੀਕੇ ਨਾਲ ਕਰਨ ਦਾ ਇੱਕ ਰਾਹ ਫੜਿਆ ਸੀ, ਕਿਉਂਕਿ ਖਾੜਕੂ ਲਹਿਰ ਤੋਂ ਬਾਅਦ ਵਿੱਚ ਸਾਡੇ ਕੋਲ ਇਹ ਇੱਕ ਪਲੇਟਫਾਰਮ ਸੀਗਾ ਤੇ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਇਹਨਾਂ ਨੂੰ ਹਰ ਪੁਆਇੰਟ ਦੇ ਉੱਤੇ ਘੇਰਦੇ ਸੀ ਤੇ ਇਹਨਾਂ ਨੂੰ ਇਹ ਬਿਰਤਾ ਪੈਂਦੀ ਸੀ ਵੀ ਕਦੇ ਇਹ ਭਾਈ ਜਸਵੰਤ ਸਿੰਘ ਖਾਲੜੇ ਦਾ ਮੁੱਦਾ ਚੱਕ ਲੈਂਦੇ ਆ, ਕਦੇ ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਛੇੜ ਬਹਿੰਦੇ ਆ, ਕਦੇ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਤੋਰ ਲੈਂਦੇ ਆ, ਕਦੇ ਇਹ ਕਿਸੇ ਹੋਰ ਕੌਮ ਨਾਲ, ਪੰਥ ਨਾਲ ਸੰਬੰਧਿਤ ਮਸਲਿਆਂ ਦੇ ਉੱਤੇ ਸਟੇਟ ਨਾਲ ਭਿੜਦੇ ਆ। ਜੇ ਤਾਂ ਉਦੋਂ ਮਰ ਮੁਰ ਜਾਂਦੇ ਤਾਂ ਗੱਲ ਹੋਰ ਸੀ, ਹੁਣ ਇਹ ਸਾਨੂੰ ਤੰਗ ਕਰਦੇ ਆ। ਤੇ ਇਸ ਤਰੀਕੇ ਨਾਲ ਉਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਵਰਗਿਆਂ ਨੂੰ ਨਿਸ਼ਾਨਾ ਬਣਾਉਣ ਦਾ ਜਿਹੜਾ ਇੱਕ ਦਿਲ 'ਚ ਕੜੱਤਣ ਰੱਖੀ ਹੋਈ ਸੀ, ਉਹਦੇ ਤਹਿਤ ਮੈਨੂੰ ਟੰਗ ਰਹੇ ਸੀ ਤੇ ਮੈਂ ਜਾ ਕੇ ਖੁਦ ਇਸ ਅਕਾਲੀ ਦਲ ਦੀ ਲੀਡਰਸ਼ਿਪ ਕੋਲੇ ਕਲਪਿਆ ਸੀ। ਪਰ ਕਹਿਣਾ ਇਹ ਪਿਆ, ਸਾਰਿਆਂ ਨੂੰ ਹੀ ਕਹਿਣਾ ਪਿਆ ਵੀ ਇਹਦੇ ਨਾਲੋਂ ਤਾਂ ਕਿਸੇ ਕਾਂਗਰਸੀ ਲੀਡਰ ਕੋਲੇ ਚਲੇ ਜਾਂਦੇ, ਉਹਨੇ ਬਾਹ ਫੜ ਲੈਣੀ ਸੀ, ਉਹਨੇ ਕਹਿਣਾ ਸੀ ਵੀ ਚਾਹੇ ਤੂੰ ਕੀਤਾ ਕੁਛ ਚਾਹੇ ਨਹੀਂ, ਪਰ ਹੁਣ ਮੈਂ ਤੇਰੇ ਨਾਲ ਆ, ਕਿਉਂਕਿ ਜਿਹੜਾ ਤੂੰ ਅੱਜ ਕਹਿ ਰਿਹਾ ਕਿ ਮੈਂ ਉਸ ਦੌਰ ਵਿੱਚ ਜੋ ਕੀਤਾ ਸੋ ਵੱਖਰੀ ਗੱਲ ਆ, ਅੱਜ ਦੀ ਤਰੀਕ ਵਿੱਚ ਮੈਂ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਗੱਲ ਕਰ ਰਿਹਾ। ਪਰ ਇਹਨਾਂ ਨੇ ਉਸ ਮੌਕੇ ਹੱਥ ਖੜੇ ਕਰਤੇ ਤੇ ਪੁਲਿਸ ਨੂੰ ਖੁੱਲੀ ਛੁੱਟੀ ਹੋ ਗਈ ਕਿ ਜੋ ਕੁਝ ਮੇਰੇ ਨਾਲ ਮਰਜ਼ੀ ਕਰੇ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜੇਕਰ ਮੈਂ ਜਾਂ ਮੇਰੇ ਵਰਗੇ ਲੋਕ ਜਦੋਂ ਇਹਨਾਂ ਅਕਾਲੀ ਦਲ ਦੇ ਆਗੂਆਂ ਕੋਲੇ ਮੁੱਖ ਮੰਤਰੀ ਸਰਕਾਰ ਹੋਣ ਦੇ ਬਾਵਜੂਦ ਜਦੋਂ ਜਾਂਦੇ ਸੀ, ਸਾਡੇ ਲਈ ਤਾਂ ਇਹਨਾਂ ਕੋਲੇ ਕਦੇ ਹਾਂ ਦਾ ਨਾਰਾ ਨਹੀਂ ਸੀ। ਮਹਿੰਦਰਪਾਲ ਬਿੱਟੂ ਲਈ ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ। ਮਹਿੰਦਰਪਾਲ ਬਿੱਟੂ ਸਾਡੇ ਪੰਥ ਦਾ ਦੁਸ਼ਮਣ, ਤੇਰਾ ਸਰਸਾ ਦੀ ਉਸ ਟੀਮ ਦਾ ਮੇਨ ਬੰਦਾ ਜਿਹਦੇ ਉੱਤੇ ਜ਼ਿੰਮੇਵਾਰੀ ਲਾਈ ਗਈ ਕਿ ਪੰਜਾਬ ਦੇ ਵਿੱਚ ਤੂੰ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਾਉਣੀਆਂ, ਉਹਦੇ ਲਈ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ। ਅੱਜ ਆ ਸਾਰੇ ਇਕੱਠੇ ਸੀ, ਦਲਜੀਤ ਸਿੰਘ ਚੀਮਾ ਵੀ ਸੀ, ਭੇਸ਼ਿੰਦਰ ਗਰੇਵਾਲ ਵੀ ਸੀ ਤੇ ਆ ਜਿਹੜਾ ਚੰਦੂ ਮਾਜਰਾ ਵੀ ਵਿੱਚ ਹੀ ਸੀ। ਜਿੱਦਣ ਬਰਗਾੜੀ ਦੇ ਵਿੱਚ ਮੋਰਚਾ ਲਾਈ ਬੈਠੇ ਸੀ, ਉਦੋਂ ਚੰਦੂ ਮਾਜਰਾ ਸਾਹਿਬ ਦੀਆਂ ਤਕਰੀਰਾਂ ਪਾਰਲੀਮੈਂਟ ਵਾਲੀਆਂ ਕਦੇ ਕੱਢ ਕੇ ਦੇਖੋ YouTube ਤੋਂ, ਕਸਰ ਇਹਨਾਂ ਨੇ ਕੋਈ ਨਹੀਂ ਛੱਡੀ। ਬੀਬੀ ਜਗੀਰ ਕੌਰ ਨੇ ਇੱਕ ਵਾਰੀ ਇੱਥੇ ਪ੍ਰੈਸ ਆਪਣੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਹਰਪ੍ਰੀਤ ਸਿੰਘ ਤੇ ਇਹ ਖੱਟੜਾ ਸਾਹਿਬ ਉਦੋਂ ਪਧਾਰੇ, ਕੋਈ ਚੱਕਰ ਹੋਇਆ ਬਾਹਰ, ਪ੍ਰੈਸ ਵਾਲਿਆਂ ਨੇ ਜਦੋਂ ਕੋਈ ਗੱਲ ਕਰਨੀ ਚਾਹੀ, ਬੀਬੀ ਜਗੀਰ ਕੌਰ ਟੁੱਟ ਕੇ ਪਵੇ, ਕਹਿੰਦੀ ਆ ਮਾਝੀ ਸਾਂਝੀ ਵਰਗਿਆਂ ਨੇ ਬਿਪਤਾ ਪਾਈ। ਮਾਝੀ ਕੌਣ ਆ?
ਉਹ ਨੌਜਵਾਨ ਹਰਜਿੰਦਰ ਸਿੰਘ ਮਾਝੀ ਜਿਨੇ ਇੰਨਾ ਵਧੀਆ ਤਰੀਕੇ ਨਾਲ ਗੁਰਮਤ ਦਾ ਪ੍ਰਚਾਰ ਕੀਤਾ ਕਿ ਉੱਥੇ ਜਿਹੜੇ ਸੰਗਤ ਵਿੱਚ ਡੇਰਾ ਸਰਸੇ ਨਾਲ ਜੁੜੇ ਹੋਏ ਆਮ ਸਧਾਰਨ ਬੇਸਮਝੀ ਦੇ ਵਿੱਚ ਗੁਰੂ ਪੰਥ ਤੋਂ ਬੇਮੁਖ ਹੋ ਕੇ ਉਧਰ ਜਾਣ ਲੱਗ ਪਏ ਸੀ। ਉਹਨਾਂ ਨੇ ਉੱਥੇ ਲੋਕਟ ਕਹਿੰਦੇ ਲਾ ਕੇ ਸੁੱਟਦੇ ਵੀ ਅਸੀਂ ਤਾਂ ਬਹੁਤ ਵੱਡੀ ਭੁੱਲ ਕਰ ਲਈ। ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨਾਲ ਜੁੜ ਗਏ ਤੇ ਡੇਰੇ ਸਰਸੇ ਨਾਲੋਂ ਉਹਨਾਂ ਨੇ ਜਦੋਂ ਸੰਬੰਧ ਤੋੜ ਲਏ। ਉਸ ਨੌਜਵਾਨ ਦੇ ਵਿੱਚ ਜੇ ਇੰਨਾ ਵਧੀਆ ਪੰਥਕ ਜਜ਼ਬਾ, ਜੇਕਰ ਉਹਦੇ ਕੋਲੇ ਗੱਲ ਕਹਿਣ ਦੀ ਕਰਨ ਦੀ ਸਮਰੱਥਾ, ਜੁਰਤ ਵਾ, ਜੁਗਤ ਵਾ, ਉਹਨੂੰ ਤਾਂ ਸਾਨੂੰ ਸਤਿਕਾਰ ਦੇਣਾ ਚਾਹੀਦਾ। ਪਰ ਬੀਬੀ ਜਗੀਰ ਕੌਰ ਉਹਨੂੰ ਇੰਨਾ ਬੁਰੇ ਤਰੀਕੇ ਨਾਲ ਭੰਡ ਰਹੀ ਸੀ ਕਿ ਇਹ ਮਾਝੀ ਸਾਝੀ ਵਰਗਿਆਂ ਨੇ ਜੇਕਰ ਉੱਥੇ ਲੋਕਟ ਸੁਟਵਾਏ ਤਾਂਹੀਓ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਇਹਨਾਂ ਦੇ ਇਸ਼ਟ ਦੀ ਬੇਅਦਬੀ ਕਰੀਏ। ਆ ਇਹਨਾਂ ਦੀ ਸੋਚ ਆ, ਜਿਹੜੇ ਜਿਨ੍ਹਾਂ ਤੋਂ ਆਸ ਰੱਖੀ ਫਿਰਦੇ ਆ ਨਾ ਵੀ ਇਹ ਪਤਾ ਨਹੀਂ ਕਿੱਡਾ ਕੁ ਤੋਪ ਚਲਾ ਦੇਣਗੇ। ਇਹ ਸਾਰੇ ਇੱਕੋ ਜਿਹੇ ਇਕੱਠੇ ਸੀ, ਕੋਈ ਕਸਰ ਨਹੀਂ ਛੱਡੀ। ਹੁਣ ਆਪਾਂ ਕਹਿੰਦੇ ਆ ਇਨਸਾਫ ਆ ਖੱਟੜੇ ਹੁਣਾਂ ਨੇ ਜਿਹੜਾ ਕੁਝ ਲੱਭਿਆ, ਉਹਦੀਆਂ ਜਦੋਂ ਗੱਲਾਂ ਸੁਣਦੇ ਆ ਅੱਜ 4-5 ਚੈਨਲਾਂ ਦੇ ਉੱਤੇ ਉਹ ਬੋਲਿਆ, ਜੇ ਉਹਦੀ ਆਪਾਂ 50% ਵੀ ਗੱਲ ਸੱਚੀ ਮੰਨੀਏ ਤੇ ਇਹ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਇਸ ਮਾਮਲੇ ਵਿੱਚ ਸੱਚ ਦੱਸਿਆ ਉਹਨਾਂ ਨਾਲ ਵਾਪਰਿਆ ਕੀ ਹੈ। ਮੈਂ ਪਹਿਲਾਂ ਦੂਜੇ ਪਾਸੇ ਵਾਲੀ ਗੱਲ ਨੂੰ ਆਪਣੇ ਪੰਥ ਦੇ ਇੱਕ ਨੌਜਵਾਨ ਭਾਈ ਗੁਰਸੇਵਕ ਸਿੰਘ ਫੌਜੀ ਉਹਦੀ ਗੱਲ ਕਰਦਾ। ਉਹ ਇਸ ਮਾਮਲੇ ਵਿੱਚ ਮੱਲ ਕੇ ਪਿੰਡ ਉਹ ਗਵਾਹੀ ਸੀ, ਉਹਦੀ ਗਵਾਹ ਸੀ। ਉਹ ਵਿਚਾਰਾ ਪਿੱਟ ਕੇ ਮਰ ਗਿਆ, ਕਿਸੇ ਨੇ ਉਹਦੀ ਬਾਤ ਨਹੀਂ ਸੁਣੀ। ਗਵਾਹ ਸੀਗਾ, ਸਾਹਮਣੇ 5-5 50-50 ਡੇਰਾ ਸਰਸਾ ਵਾਲੇ ਅਦਾਲਤ ਵਿੱਚ ਖੜਜਾ ਕਰਨ ਆ ਕੇ ਉਹਨੂੰ ਕਦੇ ਡਰਾਉਣ ਧਮਕਾਉਣ ਦੀਆਂ, ਕਦੇ ਲੋਭ ਲਾਲਚ ਦੇ ਕੇ ਗਵਾਹੀ ਤੋਂ ਮੁਕਰਾਉਣ ਦੀਆਂ ਗੱਲਾਂ ਚੱਲੀਆਂ। ਪਰ ਉਹ ਗੁਰੂ ਦਾ ਲਾਲ ਡਟਿਆ ਰਿਹਾ। ਤੇ ਜਦੋਂ ਇਹੋ ਜਿਹੇ ਮਾਹੌਲ ਦੇ ਕੋਈ ਵਿੱਚ ਦੀ ਲੰਘੇ ਨਾ, ਜਦੋਂ ਪੂਰੀ ਸਟੇਟ ਪਾਵਰ ਤੁਹਾਡੇ ਖਿਲਾਫ ਆ ਤੇ ਜੋ ਮਰਜ਼ੀ ਤੁਹਾਡੇ ਨਾਲ ਅਗਲੇ ਕਰ ਸਕਦੇ ਆ, ਉਹ ਜਿਹਦੇ ਸਿਰ ਤੇ ਪਈ ਹੁੰਦੀ ਆ ਉਹਨੂੰ ਪਤਾ ਹੁੰਦਾ। ਪਰਾਂ ਬੈਠਾ ਬੰਦਾ ਤਾਂ ਹਾਂ ਤੇਰੇ ਨਾਲ ਆ ਬਾਈ, ਤੇਰੇ ਨਾਲ ਆ ਕਰਨ ਜੋਗਾ। ਧੰਨ ਆ ਉਹ ਨੌਜਵਾਨ। ਇੱਥੇ ਕਈ ਸਾਡੇ ਭੈਣ ਭਰਾ ਮਾਲਵਾ ਖੇਤਰ ਵਿੱਚ ਵਿਚਰਨ ਵਾਲੇ ਪੰਥਕ ਪ੍ਰਚਾਰਕਾਂ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਅਸਹਿਮਤ, ਪਰ ਉਸ ਇਲਾਕੇ ਦੇ ਵਿੱਚ ਜਦੋਂ ਬਾਦਲ ਸਰਕਾਰ ਦੀ ਸਹਿਮਤੀ ਹੋਵੇ ਤੇ ਡੇਰਾ ਸਰਸੇ ਵਾਲਿਆਂ ਦੀ ਤੂਤੀ ਬੋਲਦੀ ਸੀ, ਤੂਤੀ, ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਪੰਥ ਦੀ ਗੱਲ ਕੀਤੀ, ਉਹਨਾਂ ਨਾਲ ਸਾਡੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਹੋ ਸਕਦਾ ਅਸਹਿਮਤੀ ਹੋਵੇ। ਪੰਥਕ ਤੌਰ ਦੇ ਉੱਤੇ ਵਿਚਾਰਧਾਰਕ ਟਕਰਾਅ ਹੋਣੇ ਕੋਈ ਆਮ ਕੋਈ ਵਿਸ਼ੇਸ਼ ਗੱਲ ਨਹੀਂ, ਇਹ ਹੋ ਜਾਂਦੇ। ਪਰ ਉਹਨਾਂ ਨੇ ਹੀ ਉਸ ਖਿੱਤੇ ਵਿੱਚ ਉਹ ਸਿੱਖੀ ਦੀ ਜੜ ਲਾਈ ਰੱਖੀ, ਉੱਥੇ ਅੰਮ੍ਰਿਤ ਸੰਚਾਰ ਤੇ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ, ਡੇਰਾ ਸਰਸੇ ਨਾਲ ਟੱਕਰ ਲਈ ਰੱਖੀ। ਉਦੋਂ ਆ ਬਾਦਲ ਸੈਨਾ ਜਿਹੜੀ ਸੀ, ਉਹਨਾਂ ਸਾਰਿਆਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਪੂਰਾ ਗੰਦ ਵਗਦੀ ਹੁੰਦੀ ਸੀ। ਤੇ ਜਿਹੜੀਆਂ ਸੰਪਰਦਾਵਾਂ, ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸੰਸਥਾਵਾਂ ਬਾਦਲ ਦਲ ਦੇ ਨਾਲ ਸਹਿਮਤ ਸੀ, ਉਹਨਾਂ ਸਾਰਿਆਂ ਨੇ ਕਦੇ ਉੱਥੇ ਜਾ ਕੇ ਡੇਰਾ ਸਰਸੇ ਦੇ ਚੁੰਗਲ ਵਿੱਚ ਫਸ ਰਹੀ ਸਾਡੀ ਕੌਮ ਦੀ ਬਾਤ ਨਹੀਂ ਸੀ ਪੁੱਛੀ। ਤੇ ਜਿਨ੍ਹਾਂ ਲੋਕਾਂ ਨੂੰ ਸਾਡੇ ਕਈ ਭੈਣ ਭਰਾ ਅੱਜ ਉਹਨਾਂ ਦੀਆਂ ਗੜਬੜਾਂ ਕਰਕੇ ਬੁਰਾ ਭਲਾ ਬੋਲਦੇ ਆ, ਉਹਨਾਂ ਨੇ ਹੀ ਮਾਲਵਾ ਖੇਤਰ ਵਿੱਚ ਉਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਨਾਲ ਲੜਾਈ ਲੜੀ। ਆਜੋ ਅਗਲੇ ਨੁਕਤੇ ਤੇ, ਜਿਹੜਾ ਉਹ ਗੋਪਾਲ ਆ ਮੁੰਡਾ ਜਿਹਨੇ ਦੱਸਿਆ ਇਹਨੂੰ ਖੱਟੜੇ ਵਾਲੀ ਸਿੱਟ ਨੂੰ ਕਿ ਜੀ ਇਹਨਾਂ ਨੇ ਇਹ ਮੇਤੋਂ ਲਏ ਸੀ ਵਰਕੇ ਜਿਹੇ, ਜਦੋਂ ਉਹਦੀ ਕੋਈ ਸਿਕਿਉਰਿਟੀ ਦੀ, ਉਹਦੀ ਸੁਰੱਖਿਆ ਦੀ ਗਰੰਟੀ ਨਹੀਂ ਸੀ, ਅਖੀਰ ਉਹ ਡਰਦਾ ਮਾਰਿਆ ਭੱਜ ਗਿਆ ਬਾਹਰ। ਆ ਪਿੱਛੇ ਜੇ ਆਪਾਂ 2 ਮਹੀਨੇ ਪਹਿਲਾਂ ਖਬਰ ਸਾਰਿਆਂ ਨੇ ਇੱਥੇ ਹੀ ਇਸੇ ਚੈਨਲ ਤੇ ਡਿਸਕਸ ਕੀਤੀ ਸੀ। ਕਿਉਂ ਭੱਜਿਆ ਹੋਣਾ? ਉਹਨੂੰ ਸਾਫ਼ ਤੌਰ ਤੇ ਦਿਖਦਾ ਹੋਣਾ ਕਿ ਮੈਂ ਗਵਾਹੀ ਤਾਂ ਦੇ ਬੈਠੇ ਆ, ਪਰ ਹੁਣ ਮੇਰਾ ਬਚਣਾ ਮੁਸ਼ਕਲ, ਕਿਉਂਕਿ ਉਹਨੂੰ ਮਹਿੰਦਰਪਾਲ ਬਿੱਟੂ ਵਾਲਾ ਹਸ਼ਰ ਵੀ ਦਿਖਦਾ। ਜਿਵੇਂ ਹੁਣ ਪ੍ਰਦੀਪ ਕਲੇਰ ਨੂੰ ਵੀ ਇਹ ਲੱਗਦਾ ਹੋਣਾ ਵੀ ਕੋਈ ਸਿੱਖ ਵੀ ਮੈਨੂੰ ਪੈ ਸਕਦਾ,
ਕਿਸੇ ਸਿੱਖ ਦਾ ਜਜ਼ਬਾ ਕਿ ਤੂੰ ਸਾਡੇ ਇਸ਼ਟ ਦੀ ਬੇਅਦਬੀ ਕਰਵਾਈ ਹੈ। ਮਹਿੰਦਰਪਾਲ ਬਿੱਟੂ ਇਸੇ ਜਜ਼ਬੇ ਦੇ ਨਾਲ ਹੀ ਗੱਡੀ ਚਾੜਿਆ ਨਾ, ਜਿਨ੍ਹਾਂ ਨੌਜਵਾਨਾਂ ਨੇ, ਜਾਗੋਵਾਲ ਵਾਲੇ ਗੁਰਪ੍ਰੀਤ ਸਿੰਘ ਹੋਣਾ ਨੇ, ਸਜ਼ਾ ਵੀ ਹੋਈ ਉਹਨਾਂ ਨੂੰ ਇਸ ਕੇਸ ਵਿੱਚ। ਹੁਣ ਇਸੇ ਸੋਚ ਤਹਿਤ ਅਗਲਾ ਇਹ ਵੀ ਸੋਚ ਸਕਦਾ ਵੀ ਡੇਰਾ ਸਰਸੇ ਵਾਲਿਆਂ ਨੇ ਮੇਰਾ ਕਤਲ ਕਰਵਾ ਕੇ ਜੇ ਕਿਤੇ ਨੌ ਲਾਤਾ ਵੀ ਗੱਲ ਘਮਾਉਣੀ ਹੁੰਦੀ ਆ ਅਗਲਿਆਂ ਨੇ, ਸਿਸਟਮ ਉਹਨਾਂ ਦੇ ਹੱਥ 'ਚ, ਇਹ ਤਾਂ ਕਿਸੇ ਸਿੱਖ ਨੇ ਕੀਤਾ ਜੀ, ਮੈਂ ਤਾਂ ਮਾਰਿਆ ਗਿਆ। ਸੋ ਗੋਪਾਲ ਜਿਹੜਾ ਹੈ ਉਹ ਇੱਥੋਂ ਭੱਜ ਗਿਆ। ਜਿਹੜੇ ਆ ਕਹਿੰਦੇ ਅਸੀਂ ਪੰਥ ਦੇ ਪਹਿਰੇਦਾਰ ਆ ਜੀ, ਪੰਥ ਦੇ ਰਾਖੇ ਆ, ਪੰਥ ਦੀ ਨੁਮਾਇੰਦਾ ਜਥੇਬੰਦੀਆਂ, ਇਹਨਾਂ ਅਕਾਲੀ ਦਲ ਦੇ ਲੀਡਰਾਂ ਨੇ, ਆ ਸਾਰਿਆਂ ਨੇ, ਚੰਦੂ ਮਾਜਰੇ ਵਾਲਾ ਸੈਕਸ਼ਨ ਵੀ ਤੇ ਬਾਲ ਸੁਖਬੀਰ ਵਾਲਾ ਸੈਕਸ਼ਨ, ਇਹਨਾਂ ਨੇ ਕਦੇ ਸੋਚਿਆ ਵੀ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਡੇਰੇ ਸਰਸੇ ਦੇ ਖਿਲਾਫ ਭੁਗਤਣ ਵਾਲੇ ਗਵਾਹਾਂ ਦੀ, ਚਾਹੇ ਉਹ ਗੁਰਸੇਵਕ ਸਿੰਘ ਫੌਜੀ ਆ, ਚਾਹੇ ਉਹ ਇਹ ਗੋਪਾਲ ਵਰਗੇ ਆ ਬੰਦੇ, ਇਹਨਾਂ ਦੀ ਅਸੀਂ ਬਾਹ ਫੜੀਏ, ਇਹਨਾਂ ਦੀ ਹਮਾਇਤ ਕਰੀਏ। ਕਦੇ ਨਹੀਂ ਇਹੋ ਜਿਹੀ ਗੱਲ ਆਪਾਂ ਸੁਣੀ, ਕਦੇ ਦੇਖੀ ਹੈ। ਹਾਂ, ਇਹ ਜ਼ਰੂਰ ਚੇਤਾ ਆ ਗਿਆ ਹੁਣ ਕਿ ਪ੍ਰਦੀਪ ਕਲੇਰ ਬੜਾ ਭੈੜਾ। ਭਾਈ ਤੁਸੀਂ ਤਾਂ ਅੱਜ ਕਹਿਣ ਲੱਗੇ ਹੋ, ਅਸੀਂ ਤਾਂ ਕਿੰਨੇ ਚਿਰ ਤੇ ਕਹਿੰਦੇ ਪੂਰਾ ਡੇਰਾ, ਡੇਰੇ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਆ, ਸਾਰੇ ਹੀ ਮਾੜੇ। ਇਸ ਪ੍ਰਕਰਨ ਦੇ ਵਿੱਚ ਚੇਤੇ ਕਰੋ ਕਿਵੇਂ ਡੇਰਾ ਸਰਸਾ ਦੇ ਮੁਖੀ ਦੇ ਉੱਤੇ ਸਲਾਵਤਪੁਰੇ ਵਾਲਾ ਪਰਚਾ ਤੁਸੀਂ ਰੱਦ ਕਰਵਾਇਆ, ਕਿਵੇਂ ਸੈਣੀ ਵਰਗਿਆਂ ਨੂੰ ਖੁੱਲ੍ਹ ਦਿੱਤੀ ਕਿ ਸਿੱਖਾਂ ਉੱਤੇ ਜ਼ੁਲਮ ਕਰੋ, ਕਿਵੇਂ ਤੁਸੀਂ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਮਾਫੀ ਵਾਲੇ ਹੁਕਮਨਾਮੇ ਨੂੰ ਜਾਇਜ਼ ਦਰਸਾਉਣ ਲਈ 1 ਕਰੋੜ ਦੇ ਲਾਗੇ ਗੁਰੂ ਦੀ ਗੋਲਕ ਚੋਂ ਕੱਢ ਕੇ ਵੰਡਤਾ। ਤੇ ਜਿਹੜਾ ਆਪਾਂ ਕਈ ਕਹਿੰਦੇ ਨਾ ਮੀਡੀਆ ਨੂੰ ਇਸ਼ਤਿਹਾਰ ਦਿੱਤੇ, ਸਾਨੂੰ ਸਭ ਪਤਾ ਇਹ ਇਸ਼ਤਿਹਾਰ ਨਹੀਂ ਹੁੰਦੇ। ਅਸਲ ਵਿੱਚ ਮੀਡੀਆ ਨੂੰ ਕਹੀਦਾ ਤਾਂ ਇਹ ਆ ਵੀ ਤੁਸੀਂ ਇਸ਼ਤਿਹਾਰ ਲਾ ਦਿਓ, ਪਰ ਉਹ ਅਸਲ ਵਿੱਚ ਇੱਕ ਰਿਸ਼ਵਤ ਵਾਂਗੂ ਕਿ ਤੁਸੀਂ ਸਾਡੇ ਹੱਕ 'ਚ ਹਵਾ ਬਣਾ ਦਿਓ। ਸਰਕਾਰ ਖਿਲਾਫ ਹੋਵੇ ਸਿੱਖਾਂ ਦੇ, ਮੀਡੀਆ ਖਿਲਾਫ ਕਰਨ ਜੋਗੇ ਹੁਣ ਅਗਲੇ ਕਰੋੜਾਂ ਰੁਪਏ, 1 ਕਰੋੜ ਦੇ ਲਾਗੇ ਰਕਮ ਖਰਚ ਕੇ, ਇਹਦੇ ਬਾਵਜੂਦ ਪੰਥ ਜਿਹੜਾ ਹੈ ਉਹ ਡਟਿਆ ਰਵੇ ਤੇ ਆਪਦੀ ਜਿਹੜੀ ਗੱਲ ਆ ਉਹ ਮਨਵਾ ਜਾਵੇ। ਇਹ ਆ ਚਮਤਕਾਰ। ਇਹ ਨਾ ਚਮਤਕਾਰ ਕੀ ਹੁੰਦਾ, 1984 ਮੌਕੇ ਵੀ ਸਾਡੇ ਨਾਲ ਇਹੀ ਭਾਣਾ ਵਾਪਰਿਆ ਸੀ। ਦੂਰ ਨੇੜੇ ਕੋਈ ਪੰਥ ਦੀ ਇਉਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਵੀ ਹੋਵੇ, ਪਰ ਉਦੋਂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਪੰਥ ਆਪਦੀ ਹੋਂਦ ਹਸਤੀ ਨੂੰ 10 ਸਾਲ ਅਸੀਂ ਚਿੜੀਆਂ, ਜਿਵੇਂ ਕਹਿੰਦਾ ਚਿੜੀਆਂ ਉਸੇ ਮੈਂ ਬਾਜ਼ ਤੜਾਊਂ, ਚਿੜੀਆਂ ਵਰਗੇ ਹੀ ਹੋਵਾਂਗੇ ਅਸੀਂ ਉਦੋਂ ਪੰਥ ਤੇ ਉਹ ਲੜੇ ਤੇ ਦਿੱਲੀ ਜਿਹੜਾ ਬਾਜ਼ ਆ ਗਈ ਸੀ, ਜਿਹੜੀ ਪੂਰੀ ਹੈਂਕੜਵਾਰ ਸੀ, ਉਹਨੂੰ ਵਿਪਤਾ ਪਾਈ ਰੱਖੀ। ਐਤਕੀ ਪੂਰਾ ਮੁਲਕ ਦਾ ਸਿਸਟਮ ਜਿਹੜਾ ਸਿੱਖਾਂ ਦੀ ਨੀਵੀਂ ਪਵਾਉਣ ਨੂੰ, ਸਿੱਖਾਂ ਨੂੰ ਜਲੀਲ ਕਰਵਾਉਣ ਨੂੰ ਇਕਜੁੱਟ ਸੀਗਾ, ਤੇ ਡੇਰਾ ਸਰਸਾ ਦੇ ਹੱਕ ਵਿੱਚ ਸੀ। ਬਾਦਲ ਦਲ ਵੀ ਉਧਰ ਸੀ। ਆ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਧਿਰਾਂ ਨੇ ਵੀ ਸਾਡਾ ਉਹਨਾਂ ਦਿਨਾਂ ਦੇ ਵਿੱਚ ਜੋ ਉਹਨਾਂ ਦਾ ਰੋਲ ਬਣਦਾ ਸੀ ਉਹ ਨਹੀਂ ਕੀਤਾ। ਜਿੰਨੀਆਂ ਬਾਦਲ ਦਲ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਸੀ, ਜਥੇਬੰਦੀਆਂ ਸੀ, ਇਹਨਾਂ ਵਿੱਚੋਂ ਕੋਈ ਬਿਰਲਾ ਹੀ ਲਿਤਰਿਆ। ਜਿੱਦਣ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਭੌਰ ਨੇ ਸਟੈਂਡ ਲੈ ਲਿਆ ਕਿ ਜਿਹੜਾ ਤੁਸੀਂ 90 ਲੱਖ ਰੁਪਈਆ ਪੰਥ ਦਾ ਖਰਚ ਕੇ ਇਹਦੇ ਉੱਤੇ ਹੁਣ ਕਹਿੰਦੇ ਹੋ ਵੀ ਆਪਾਂ ਇਹ ਸ਼੍ਰੋਮਣੀ ਕਮੇਟੀ ਵੱਲੋਂ ਦਿਖਾਉਣਾ, ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਉਹਨੂੰ ਫਾਰਗ ਕਰਤਾ। ਫਿਰ ਇੱਕ ਕਰਨੈਲ ਸਿੰਘ ਪੰਜੋਲੀ ਆ, ਉਹ ਪੰਥ ਦੀ ਗੱਲ ਕਰ, ਉਹਨੂੰ ਡੱਕਰਤਾ। ਠੀਕੇ ਬੰਦੇ, ਪਰ ਧੰਨਾ ਉਹ ਲੋਕ ਜਿਨ੍ਹਾਂ ਨੇ ਉਸ ਸਮੇਂ ਉੱਤੇ ਕੌਮ ਦਾ, ਪੰਥ ਦਾ ਸਾਥ ਦਿੱਤਾ, ਤੇ ਉਹ ਵੀ ਸਾਡੇ ਸਾਹਮਣੇ ਆ, ਜਿਨ੍ਹਾਂ ਨੇ ਅੱਜ ਜਿਹੜੇ ਭਲੇ ਬੀਬੇ ਬਣ ਕੇ ਦਿਖਾਉਂਦੇ। ਇਹਨਾਂ ਸਾਰਿਆਂ ਨੇ ਰਲ ਕੇ ਉਦੋਂ ਇਕੱਠੇ ਹੋ ਕੇ, ਉਦੋਂ ਕੌਮ ਜਿਹੜੀ ਸੀ ਉਹ ਫੁੱਟਬਾਲ ਬਣਾਈ ਪਈ ਸੀ ਇਹਨਾਂ ਨੇ, ਜਿਹਦਾ ਦਿਲ ਕਰਦਾ ਸੀ ਹਿੱਟ ਚਾੜ ਦਿੰਦਾ। ਅੱਜ ਜਦੋਂ ਮੀਡੀਆ ਦੇ ਸਾਹਮਣੇ ਚਰਚਾਵਾਂ ਛਿੜਦੀਆਂ ਨੇ, ਉਦੋਂ ਇਹ ਗੱਲ ਬਾਰ-ਬਾਰ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਜਦੋਂ 2007 ਵਾਲਾ ਮੁਕੱਦਮਾ ਉਹਨਾਂ ਨੇ ਵਾਪਸ ਕਰਵਾ ਲਿਆ, ਜਦੋਂ ਬਾਦਲ ਦਲ ਦੇ ਨਾਲ
ਉਹਨਾਂ ਦੀ ਅੰਡਰਸਟੈਂਡਿੰਗ ਹੋ ਗਈ ਤਾਂ ਸਰਸੇ ਵਾਲਿਆਂ ਨੂੰ ਇਹ ਸਾਫ਼ ਦਿਖਦਾ ਸੀ ਵੀ ਕਿਹੜਾ ਪੰਥ ਦਿੱਲੀ ਵਾਲੇ ਸਾਡੇ ਨਾਲ, ਏਜੰਸੀਆਂ ਸਾਡੇ ਨਾਲ, ਬਾਦਲ ਦਲ ਸਾਡੇ ਨਾਲ, ਬਾਦਲ ਸਰਕਾਰ ਸਾਡੇ ਨਾਲ। ਉਹਨਾਂ ਦਿਨਾਂ ਦੇ ਵਿੱਚ ਪੂਰੀ ਤੂਤੀ ਬੋਲਦੀ ਸੀ ਅਗਲਿਆਂ ਦੀ। ਤੇ ਧੰਨ ਨੇ ਕਿ ਸਿੱਖ ਚਮਤਕਾਰ ਨਹੀਂ ਜਿਨ੍ਹਾਂ ਨੇ ਹੁਕਮਨਾਮਾ ਫਿਰ ਵੀ ਵਾਪਸ ਕਰਨ ਲਈ ਮਜਬੂਰ ਕਰਤਾ। ਇਹਨਾਂ ਨੇ ਜੋ ਕੁਝ ਕੀਤਾ ਉਹ ਕਦੇ ਪੰਥ ਭੁੱਲ ਨਹੀਂ ਸਕਦਾ। ਤੇ ਅੱਜ ਕਹਿੰਦੇ ਕੀ ਨੇ, ਠੀਕ ਆ ਜੀ, ਸਾਰੀਆਂ ਭੁੱਲਾਂ ਸਾਡੀਆਂ ਚੇਤ ਅਚੂਤ ਰੂਪ ਵਿੱਚ ਜਿਹੜੀਆਂ ਸਾਡੇ ਤੋਂ ਗਲਤੀਆਂ ਹੋ ਗਈਆਂ, ਉਵੇਂ ਉਦੋਂ ਬਾਦਲ ਸਾਹਿਬ ਚਿੱਠੀ ਲੈ ਕੇ ਦੇ ਗਏ ਇੱਥੇ ਤੇ ਜੀ ਪਤਾ ਨਹੀਂ ਕਿਵੇਂ ਗੱਲਾਂ ਹੋ ਗਈਆਂ ਸਾਰੀਆਂ। ਸੋ ਇਹ ਜਿਹੜਾ ਅੱਜ ਦੀ ਤਰੀਕ ਵਿੱਚ ਸਾਰੇ ਜਾਣੇ ਸਵਾਲ ਪੁੱਛਦੇ ਆ ਵੀ ਅਕਾਲੀ ਦਲ ਦਾ ਬਣੂ ਕੀ। ਇਹ ਅਕਾਲੀ ਦਲ ਆ ਜੀ ਜਿਹੜਾ ਸਾਡੀ ਕੌਮ ਦੀਆਂ ਜੜ੍ਹਾਂ ਵੱਢ ਰਿਹਾ। ਇਹ ਅਕਾਲੀ ਦਲ ਆ ਜਿਹੜਾ 1984 ਮੌਕੇ ਵੀ ਦੁਸ਼ਮਣ ਨਾਲ ਖੜਾ ਸੀ, ਜਿਹਨੂੰ 1984 ਦੇ ਪੀੜ ਵਿੱਚੋਂ, ਸਾਡੇ ਉੱਤੇ ਹੋਏ ਜ਼ੁਲਮ ਵਿੱਚੋਂ ਆਪਦੀ ਸਰਕਾਰ ਦਿਖਦੀ ਸੀ ਤੇ ਅਗਲਿਆਂ ਨੇ ਬਣਾ ਲਈ। 1984 ਤੋਂ ਬਾਅਦ 1985 ਚ ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਨੇ ਤੇ ਫੈਡਰੇਸ਼ਨ ਨੇ ਤਾਂ ਚੋਣਾਂ ਦਾ ਬਾਈਕਾਟ ਕੀਤਾ ਸੀ। ਇਹਨਾਂ ਨੂੰ ਚਾਅ ਚੜਿਆ ਪਿਆ ਸੀ ਵੀ ਮਸਾਂ ਬਾਈਕਾਟ ਕੀਤਾ, ਇਹ ਤਾਂ ਕਮਲੇ ਨੇਗੇ, ਇਹ ਤਾਂ ਐਵੇਂ ਮਰੀ ਜਾਂਦੇ ਆ, ਆਪਾਂ ਸੱਤਾ ਲਈਏ। ਤੇ ਬਾਦਲ ਹੁਣੀ ਰਹਿ ਗਏ, ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਸੱਤਾ ਮਾਣ ਲਈ। ਬਾਅਦ ਵਿੱਚ ਉਹ ਜ਼ੁਲਮ ਜਦੋਂ ਬਿਆੰਤੇ ਬੁੱਚੜ ਨੇ ਕੀਤਾ, ਫਿਰ ਬਾਦਲ ਸਾਹਿਬ ਦੇ ਘੁੱਗੀ ਲੋਟ ਆ ਗਈ, ਉਹਨਾਂ ਨੇ ਸੱਤਾ ਮਾਣ ਲਈ। ਅੱਜ ਜਦੋਂ ਡੇਰਾ ਸਰਸੇ ਨੇ, ਡੇਰਾ ਸਰਸਾ ਕੱਲਾ ਨਹੀਂ, ਹੋਰ ਵੀ ਇੱਥੇ ਬਥੇਰੇ ਨੂਰ ਮਹਿਲੀਆਂ ਨੇ ਘੱਟ ਕੀਤਾ। ਜਿੱਦਣ 5 ਦਸੰਬਰ 2009 ਨੂੰ ਲੁਧਿਆਣੇ ਦੇ ਵਿੱਚ ਗੋਲੀ ਚੱਲੀ, ਉਦੋਂ ਰਾਜ ਕਿਹਦਾ ਸੀ? ਅਖੇ ਜੀ ਸਾਡੇ 2-3 ਕਤਲ ਕੀਤੇ ਹੋਏ ਤਾਂ ਬੜਾ ਚੇਤੇ ਕਰਦੇ ਆ, ਜਿਹੜੇ ਕਾਂਗਰਸ ਦੇ ਰਾਜ ਵਿੱਚ ਹੋਏ। ਤੁਸੀਂ ਇਹ ਸੋਚੋ ਕਿ ਲੋਕਾਂ ਨੂੰ ਉਹ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਜ਼ੁਲਮ ਕਦੇ ਭੁੱਲ ਸਕਦੇ ਆ? ਪਰ ਤੁਸੀਂ ਉਹਨਾਂ ਨਾਲੋਂ ਕਿੰਨਾ ਜ਼ਿਆਦਾ ਦੁਖੀ ਕੀਤਾ ਪੰਥ ਨੂੰ ਕਿ ਲੋਕਾਂ ਨੇ ਐਤਕੀ ਤੁਹਾਡੇ ਨਾਲੋਂ ਕਾਂਗਰਸ ਨੂੰ ਬਿਹਤਰ ਸਮਝ ਲਿਆ। ਇੱਥੇ ਚੈਨਲਾਂ ਦੇ ਉੱਤੇ ਜਦੋਂ ਮਹੇਸ਼ ਇੰਦਰ ਗਰੇਵਾਲ, ਵਿਰਸਾ ਸਿੰਘ ਬਲਟੋਹਾ, ਹਰਚਰਨ ਬੈਂਸ ਜਦੋਂ ਇਹਦੀਆਂ ਗੱਲਾਂ ਸੁਣਦੇ ਆ ਤੇ ਇੱਕ ਪਾਸੇ ਤਾਂ ਕਹਿੰਦੇ ਜੀ ਨਿਮਾਣੇ ਸਿੱਖ ਵਾਂਗੂ ਪੇਸ਼ ਹੋ ਗਏ ਤੇ ਜੋ ਸਾਨੂੰ ਉੱਥੋਂ ਤਨਖਾਹ ਲੱਗੂਗੀ ਅਸੀਂ ਉਹਨੂੰ ਖੇੜੇ ਮੱਥੇ ਮਨਜ਼ੂਰ ਕਰਾਂਗੇ। ਦੂਜੇ ਪਾਸੇ ਇਹ ਜਿਹੜੇ ਵਿਰਸਾ ਸਿੰਘ ਬਲਟੋਹਾ, ਮਹੇਸ਼ ਇੰਦਰ ਗਰੇਵਾਲ ਤੇ ਹਰਚਰਨ ਬੈਂਸ, ਉਹ ਪੂਰੇ ਪੰਥ ਨੂੰ ਇਹ ਕਹਿੰਦੇ ਆ ਕਿ ਤੁਹਾਨੂੰ ਅਕਲ ਹੀ ਨਹੀਂ। ਇਹ ਜੀ ਐਡੇ ਵੱਡੇ ਰਾਜ ਪ੍ਰਬੰਧ ਨੂੰ ਚਲਾਉਣ ਲੱਗਿਆ ਗਲਤੀਆਂ ਤਾਂ ਮਾੜੀਆਂ ਮੋਟੀਆਂ ਹੋ ਹੀ ਜਾਂਦੀਆਂ। ਆ ਇਹਨਾਂ ਦੀ ਫਿਤਰਤ ਆ, ਇਹਨਾਂ ਦੀ ਸਮਝ ਆ ਕਿ ਉੱਥੇ ਜੀ ਭਾਂਡੇ ਮਾਂਜ ਲਾਂਗੇ, ਜੋੜੇ ਸਾਫ਼ ਕਰ ਲਾਂਗੇ। ਤੇ ਇਹ ਇਹਨਾਂ ਨੂੰ ਇਹਨਾਂ ਦੇ ਆਪ ਦੇ ਹੀ ਅਕਾਲੀ ਲਾਣੇ ਨੇ ਕਿਹਾ। ਮੈਂ ਪਹਿਲਾਂ ਵੀ ਪਿਛਲੇ ਪ੍ਰੋਗਰਾਮਾਂ 'ਚ ਵੀ ਕਿਹਾ, ਅੱਜ ਮੈਂ ਫੇਰ ਕਹਿਣਾ ਕਿ ਪੰਥ ਤਾਂ ਪਹਿਲਾਂ ਬੜਾ ਔਖਾ ਸੀ, ਬੜਾ ਅਵਾ ਤਵਾ ਬੋਲਦਾ ਸੀ ਤੇ ਉਦੋਂ ਵੱਡੇ ਬਾਦਲ ਨੇ ਸੁਨੇਹਾ ਲਾਤਾ ਵੀ ਸਾਨੂੰ ਗਾਲਾਂ ਨਾ ਕੱਢੋ, ਸ਼ੱਕ ਦੀ ਵੋਟ ਨਾ ਪਾਓ। ਪੰਥ ਨੇ ਕਿਹਾ ਠੀਕ ਆ ਜੀ। ਜਦੋਂ ਵੋਟਾਂ ਪਾਉਣੀਆਂ ਬੰਦ ਕਰਤੀਆਂ ਤਾਂ ਬਾਦਲ ਪਰਿਵਾਰ ਦਾ ਤਾਂ ਸਰਦਾ ਸੀ, ਪਰ ਆ ਜਿਹੜੇ ਚੰਦੂ ਮਾਜਰੇ ਵਰਗੇ, ਢੀਂਡਸੇ ਵਰਗੇ, ਇਹ ਕਹਿੰਦੇ ਇਹਨਾਂ ਨੇ ਤਾਂ ਪੋਸਟਾਂ ਤੱਕ ਦਾ ਧਨ ਇਕੱਠਾ ਕੀਤਾ ਹੋਇਆ, ਅਸੀਂ ਕਿਹੜੇ ਖੂਹ 'ਚ ਡਿੱਗੀਏ। ਸੋ ਇਹਨਾਂ ਦੀ ਲੋੜ ਸੀ। ਇਹਨਾਂ ਨੇ ਫਿਰ ਆਖਿਆ ਵੀ ਤੁਹਾਡਾ ਸਰਦਾ ਜੀ, ਤੁਸੀਂ ਹਾਰੋ ਜਿੱਤੋ, ਸਾਡਾ ਕੰਮ ਤਾਂ ਖਰਾਬ ਹੁੰਦਾ ਨਾ, ਅਸੀਂ ਤਾਂ ਜੀ ਫਿਰ ਉੱਥੇ ਜਾਂਦੇ ਹਾਂ। ਤੋ ਇੱਥੇ ਆ ਗਏ ਅਕਾਲ ਤਖਤ ਸਾਹਿਬ ਤੇ। ਹੁਣ ਅਕਾਲ ਤਖਤ ਸਾਹਿਬ ਦੇ ਰਾਹੀਂ ਸਾਰਾ ਜਿਹੜਾ ਹੈਗਾ ਵੀ ਮਹੀਨਾ 2 ਮਹੀਨੇ ਰੌਲਾ ਰੱਪਾ ਪਊਗਾ ਤੇ ਅਖੀਰ ਹੱਲ ਹੋ ਜੂ। ਹੁਣ ਇਸ ਹਾਲਾਤ ਨੂੰ ਸਮਝ ਕੇ, ਇਹਦੇ ਪਿੱਛੇ ਖੜੀ ਹੋਈ ਉਸ ਸੋਚ ਨੂੰ ਸਮਝ ਕੇ ਜਿਹੜੀ ਹਰਚਰਨ ਬੈਂਸ ਦੇ ਰਾਹੀਂ ਸਾਹਮਣੇ ਆ ਰਹੀ, ਆਪਾਂ ਨੂੰ ਇਹ ਗੱਲ ਦਿਮਾਗ 'ਚ ਬਿਠਾਉਣੀ ਪਊਗੀ ਕਿ ਆਪਾਂ ਹੋਰ ਕਿੰਨਾ ਕੁ ਧੋਖਾ ਖਾਣਾ। ਕਾਂਗਰਸ ਤਾਂ ਪਤਾ ਹੀ ਆਪਾਂ ਨੂੰ ਵੀ ਕਿੱਥੇ ਆ, ਬੀਜੇਪੀ ਦਾ ਪਤਾ, ਅਕਾਲੀ ਦਲ ਬਾਰੇ ਆਪਣਾ ਵਹਿਮ, ਬਾਦਲ ਦਲ ਬਾਰੇ ਵਹਿਮ ਜਿਹੜਾ ਹੈਗਾ ਹੋਰ ਕਿਵੇਂ ਨਿਕਲੂ। ਆ ਤੁਹਾਡੇ ਸਾਹਮਣੇ ਇੱਕ ਗੋਰਾ ਥਾਪਰ ਆ ਲੁਧਿਆਣੇ, ਉਹ ਦੂਜੇ ਇੱਕ ਦਿਨ ਸਿੱਖਾਂ ਨੂੰ ਗਾਲਾਂ ਕੱਢਣ ਬਹਿ ਜਾਂਦਾ।
ਹੁਣ ਉਹ ਫੇਰ ਪਿਛਲੇ 2-3 ਦਿਨ ਤੋਂ ਲੱਗਿਆ ਸੀਗਾ ਮਾੜਾ ਚੰਗਾ। ਜਦੋਂ ਉਹ ਭੌਂਕਦਾ ਹੈ ਤੇ ਸਾਡੇ ਪੰਥ ਦੇ ਹਿਰਦੇ ਬਲੂੰਦਰੇ ਜਾਂਦੇ। ਪਰ ਕਦੇ ਤੁਸੀਂ ਦੇਖਿਆ ਵੀ ਬਾਦਲ ਦਲ ਦੇ ਕਿਸੇ ਲੀਡਰ ਨੇ ਚੂੰ ਵੀ ਕੀਤੀ ਹੋਵੇ? ਨਾ ਕਿਸੇ ਸਿੱਖ ਨੇ ਉਹਨੂੰ ਕਿਹਾ। ਹਿੰਦੂ ਭਾਈਚਾਰੇ ਨੇ ਤਾਂ ਖਾਮੋਸ਼ ਪ੍ਰਵਾਨਗੀ ਦਿੱਤੀ ਹੋਈ ਆ ਉਹਨੂੰ ਕਿ ਜੋ ਮਰਜ਼ੀ ਕਹੀ ਜਾ। ਜੇ ਕਿਸੇ ਸਿੱਖ ਨੇ ਚੂੰ ਕਰਤੀ ਫਿਰ ਸਭ ਤੋਂ ਪਹਿਲਾਂ ਸਾਡੇ ਭਾਈਚਾਰੇ ਨੇ ਰੌਲਾ ਪਾਉਣਾ ਵੀ ਮਾਹੌਲ ਨਾ ਖਰਾਬ ਹੋ। ਹਾਂਜੀ, ਤੇਰਾ ਸਰਸੇ ਵਾਲੇ ਤੁਹਾਡੇ ਇਸ਼ਟ ਦੀ ਬੇਅਦਬੀ ਕਰ ਜਾਣ, ਤੁਸੀਂ ਮਾਹੌਲ ਦੀਆਂ ਰਾਖੀਆਂ ਰੱਖੋ। ਬਾਦਲ ਦਲ ਵਾਲੇ ਤੁਹਾਡੇ ਪੰਥ ਦੀ ਮਿੱਟੀ ਪੱਟੀ ਜਾਣ, ਤੁਸੀਂ ਕਹੋ ਜੀ ਹਾਲਾਤ ਨਾ ਵਿਗੜ ਜਾਣ। ਸਾਡੀ ਕੌਮ ਦਾ ਜਿਸ ਤਰੀਕੇ ਨਾਲ ਮਾੜਾ ਚੰਗਾ ਵਾਪਰ ਰਿਹਾ, ਇਹਦੇ ਵਿੱਚ ਸਾਡੀ ਕੋਈ ਦੂਰਦਾਰ ਤਿੱਕਰ ਬਾਦਲ ਦਲ ਵੱਲੋਂ ਹਮਾਇਤ ਦਾ ਕੋਈ ਸਾਫ਼ ਸਾਫ਼ ਦਿਖਦਾ ਨਹੀਂ। ਹੁਣ ਭਾਈ ਅਮਰਤਪਾਲ ਸਿੰਘ ਦਾ ਤੇ ਭਾਈ ਸਰਬਜੀਤ ਸਿੰਘ ਦਾ ਜਿਹੜਾ ਉਭਾਰ ਹੋਇਆ, ਉਹਦੇ ਬਹਾਨੇ ਉਹਦੀ ਬਾਹ ਫੜ ਕੇ ਉਹਦੇ ਰਾਹੀਂ ਚਾਹੁੰਦੇ ਆ ਵੀ ਅਸੀਂ ਪੰਥ 'ਚ ਦੁਬਾਰਾ ਇੱਕ ਵਾਰੀ ਪੈਰ ਧਰਾਵਾ ਜਾ ਕਰ ਲਈਏ। ਖਾਲਸਾ ਪੰਥ ਨੇ ਬੀਤੇ ਦੌਰ ਵਿੱਚ ਬੜਾ ਕੁਝ ਹੰਢਾਇਆ, ਪਰ ਜੇ ਆਪਾਂ ਅਕਲ ਨਹੀਂ ਸਿੱਖੀ ਹੁਣ ਤੱਕ, ਉਹ ਇਹ ਨਹੀਂ ਸਿੱਖੀ ਕਿ ਆਹ ਜਿਹੜਾ ਅਕਾਲੀ ਕਹਾਉਣ ਵਾਲਾ ਲਾਣਾ ਇਹ ਉਹੋ ਜਿਹਾ ਹੀ ਆ ਜਿਹੋ ਜਿਹਾ ਮੋਦੀ ਹੋਣੀ ਆ, ਜਿਹੋ ਜਿਹੇ ਰਾਹੁਲ ਰਾਜੀਵ ਗਾਂਧੀ ਹੋਣੀ ਆ। ਇਹ ਵੀ ਕਾਮਰੇਡਾਂ ਵਰਗੇ ਹੀ ਨੇ। ਆਪਾਂ ਇਹਨਾਂ ਤੋਂ ਪਤਾ ਨਹੀਂ ਕਿਹੜੀਆਂ ਆਸਾਂ ਅਜੇ ਤੱਕ ਰੱਖੀ ਫਿਰਦੇ ਆ। ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ, ਸਾਨੂੰ ਸਮਝ ਆਵੇ ਕਿ 1985 ਤੋਂ ਬਾਅਦ ਵੀ ਅਕਾਲੀ ਦਲ ਦੀ ਸਰਕਾਰ ਹੀ ਸੀ, ਜਦੋਂ ਬਰਨਾਲੇ ਬਾਦਲ ਵਰਗੇ ਸਾਰੇ ਸੀ, ਜਦੋਂ ਰਵੈਰੋ ਨੇ ਸਾਡੀ ਕੌਮ ਦੇ ਉੱਤੇ ਜ਼ੁਲਮ ਕੀਤਾ, ਹਜ਼ਾਰਾਂ ਬੇਦੋਸ਼ੀਆਂ ਨੂੰ ਘਰਾਂ ਚੋਂ ਭਗੌੜਾ ਕੀਤਾ, ਤੇ ਇਵੇਂ ਹੀ ਬਾਅਦ ਵਿੱਚ ਅਕਾਲੀ ਸਰਕਾਰਾਂ ਬਣਦੀਆਂ ਰਹੀਆਂ, ਪਰ ਪੰਥ ਦਾ ਕੌਮ ਦਾ ਕੱਖ ਨਹੀਂ ਜੇ ਬਣੇ। ਸੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਾਡੀ ਕੌਮ ਦਾ ਮਸਲਾ, ਸਾਡੀ ਸਮਝ, ਸਾਨੂੰ ਸਾਰੇ ਕਾਸੇ ਬਾਰੇ ਸਪਸ਼ਟਤਾ ਹੋਵੇ ਤੇ ਉਹ ਦਿਨ ਆਵੇ ਜਦੋਂ ਖਾਲਿਸਤਾਨ ਦਾ ਝੰਡਾ UN ਵਿੱਚ ਝੂਲੇ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।